ਲੈ ਆ ਨਵੀਂ ਸੁਣ ਲਓ ਵੀ ਮੈਂ ਤਾਂ ਪਹਿਲੀ ਵਾਰੀ ਦੇਖੀ। ਇਹ ਮੂਲੀ ਅਸੀਂ ਪਿਛਲੇ ਸਾਲ ਨਾ ਬੀਜ ਤਿਆਰ ਕਰਿਆ ਸੀ ਆਪਣਾ। ਹਾਂ ਇਹ 2 ਬੂਟੇ ਪਕਾਏ ਇਹ, ਇਹਦਾ ਬੀਜ ਤਿਆਰ ਕਰਕੇ ਨਾ ਅੱਗੇ ਵੀ ਛੱਟਾ ਮਾਰਿਆ ਇਹਦੇ ਵਿੱਚ। ਸਿਰਫ ਕੀ ਆ ਥੋੜੀ ਜਿਹੀ ਹਿਸਾਬ ਰੱਖਣਾ ਪੈਂਦਾ ਵੀ ਇੱਕ ਸ਼ੈ ਮੁੱਕਦੀ ਹੈ ਦੂਈ ਆ ਜਾਵੇ ਤੇ ਅਗੇਤਰੀ ਆਵੇ। ਹੁਣ ਉਧਰੋਂ ਮੂਲੀਆਂ 2 ਵਾਰੀ ਉਹ ਵੇਚ ਕੇ ਫਿਰ ਮੂਲੀਆਂ ਚੱਲ ਰਹੀਆਂ ਤੇ ਗਾਂ ਹੁਣ ਤੁਸੀਂ ਦੇਖ ਲਓ ਵੀ ਉਹ ਹਜੇ ਮੁੱਕੀ ਨਹੀਂ ਤੇ ਆ ਨਵੀਂ ਚੱਲ ਪੈਣੀ। ਫਿਰ ਦੇਖੋ ਮੇਥੀ ਲਾਈ ਆ ਨਾਲ ਆਪਣਾ ਧਨੀਆ ਤੇ ਉਹ ਛਾਵਾਂ ਜਿਹੜੀਆਂ ਹਰ ਘਰ ਦੀ ਲੋੜ ਆ ਇਹ ਲੈਣੀਆਂ ਹਰ ਬੰਦੇ ਨੇ, ਚਾਹੇ ਧਾਰ ਲੈਣ। ਇਹ ਤਾਂ ਹਾਂਡੀ ਇਹ ਤੋਂ ਬਗੈਰ ਪੱਕਣੀ ਨਹੀਂ। ਇਹਦਾ ਜੀ ਸਾਨੂੰ ਆ ਦੇਖਣਾ ਪੈਂਦਾ ਬੂਟਾ। ਅੱਛਾ ਆ ਬੂਟਾ ਦੇਖ ਲਿਆ, ਅੱਛਾ ਇਹਦੇ ਤੇ ਅਸੀਂ ਤੱਕਣਾ ਵੀ ਇਹਦੇ ਤੇ ਹੈਗਾ 20 ਫਿਰ ਵਜਨ। ਅੱਛਾ ਇਹਦੇ ਤੋਂ ਆ ਗਿਆ ਜੀ 25 ਫਿਰ ਵਜਨ। ਹਾਂ ਉਹ 5 ਫਿਰ ਸਾਨੂੰ ਮੁਨਾਫਾ ਹੋ ਗਿਆ। ਅੱਛਾ ਅਗਰ ਅਸੀਂ ਇਹਦੇ ਤੇ ਪਾਇਆ 20 ਫਿਰ, ਇਹਦੀ ਔਸਤ ਘਟ ਗਈ, ਹਾਂ ਇਹ ਆ ਗਿਆ 15 ਫਿਰ ਤੇ ਸਾਨੂੰ ਉੱਥੇ ਹੀ ਪੈਸੇ ਪੈ ਗਏ ਜੀ। ਉੱਥੇ ਹੀ ਉਹ ਲਵੀਆਂ ਨੇ ਇੰਨੀ ਕੁ ਇੱਜ਼ਤ ਦਿੱਤੀ ਨਾ ਜੀ। ਇਕਬਾਲ ਮੁੰਡਾ ਲੈ ਕੇ ਆਇਆ ਕੱਲਾ ਹੀ, ਉਹਨੇ ਸ਼ੂਟ ਮਾਰੀ, ਮੈਂ ਰੋਕ ਲਈ। ਮੈਂ ਡਿੱਗਿਆ ਪਿਆ ਸੀ, ਉਹ ਦੁਬਾਰਾ ਮਾਰਨ ਲੱਗਿਆ ਨਾ, ਮੈਂ ਉੱਠ ਕੇ ਫੇਰ ਉਹ ਫੜ ਲਈ। ਉਹ ਜਿਹੜਾ ਸਕੋਰ ਬੋਰਡ ਤੇ ਬੈਠਾ ਸੀ ਮੈਨੂੰ ਅੱਜ ਵੀ ਯਾਦ ਆ ਜੀ, ਪਠਾਨ ਸੀ ਉਹ ਪਠਾਨ ਨੱਸਿਆ ਆਇਆ ਤੇ ਆ ਕੇ ਮੈਨੂੰ ਕਹਿੰਦਾ ਅੱਲਾ ਕਾ ਕਿਆ ਖਾਤੇ ਹੋ ਐਡਾ ਵੀ ਤੂੰ ਐਡੀ ਸਪੀਡ ਨਾਲ ਫੇਰ ਉੱਠ ਕੇ ਦੁਬਾਰਾ ਫੇਰ ਫੜ ਲਿਆ ਬਾਅਦ। अस्सलाम वालेकुम जी। ਵਾਲੇਕੁਮ ਸਲਾਮ ਜੀ। ਸਿਆਣੇ ਕਹਿੰਦੇ ਵੀ ਵੇਲਾ ਵਕਤ ਵਿਆਹਿਆ ਨਹੀਂ ਤੇ ਕੁਛ ਨਹੀਂ ਲੱਭਦਾ ਪਛਤਾਇਆ। ਹਾਂਜੀ ਤੁਹਾਨੂੰ ਅੱਜ ਦੱਸਾਂਗੇ ਜਿਹੜੇ ਬੰਦੇ ਗਰਮੀਆਂ 'ਚ ਮੂਲੀਆਂ ਜਿਹੜੇ ਬੰਦੇ ਗਰਮੀਆਂ ਦੇ ਵਿੱਚ ਫੁੱਟਾਂ ਲਾਉਂਦੇ ਵੀ ਉਹ ਸਿਆਲੇ 'ਚ ਕੀ ਲਾਉਂਦੇ। ਹਾਂਜੀ ਤੁਸੀਂ ਬੰਦਾ ਪਛਾਣ ਲਿਆ ਹੋਣਾ ਵੀ ਅਸੀਂ ਅੱਗੇ ਇੱਕ ਵਾਰੀ ਬਾਈ ਨੇ ਫਿਲਮ ਬਣਾਈ ਸੀ ਹਾਂਜੀ ਵੀ ਉਦੋਂ ਬਾਈ ਨੇ ਲਾਈ ਸੀ ਫੁੱਟਾਂ ਲਾਈਆਂ ਸੀ ਤੇ ਹੁਣ ਸਿਆਲੇ 'ਚ ਬਾਈ ਪੁੱਛਦੇ ਆ ਕੀ ਲਾਇਆ ਬਾਈ ਹੁਣ? ਮੂਲੀਆਂ ਤੇ ਸ਼ਲਗਮ ਜੀ। ਮੂਲੀਆਂ ਸ਼ਗਲਮ ਚੱਲ ਰਹੇ। ਹਾਂਜੀ ਅੱਛਾ ਦੇਖੋ ਮਾਸ਼ਾਅੱਲਾ ਬੜਾ ਸੋਹਣਾ ਸ਼ਗਲਮ, ਬੜੀ ਸੋਹਣੀ ਮੂਲੀ ਹੈ। ਇਹ ਗੇਤਰੇ ਦੇ ਵਿੱਚ ਆ। ਹਾਂਜੀ ਜਿਹਨੇ ਵੇਲਾ ਸੰਭ ਲਿਆ ਨਾ, ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਵੇਲਾ ਵਕਤ ਵਿਆਹਿਆ, ਵੀ ਜਿਹੜਾ ਜਿਹਨੇ ਵੇਲਾ ਸੰਭਾਲ ਲਿਆ ਨਾ ਬਸ ਉਹਨੇ ਕਮਾਲੀ ਜਿਹੜੀ ਸ਼ਾ ਕਮਾਲੀ। ਹਾਂਜੀ ਉਹ ਵੇਲਾ ਕਿਸੇ ਫਸਲ ਦਾ ਹੋਵੇ, ਉਹ ਵੇਲਾ ਧੀ ਪੁੱਤ ਦਾ ਹੋਵੇ, ਉਹ ਵੇਲਾ ਆਪਣੀ ਜ਼ਿੰਦਗੀ ਦਾ ਹੋਵੇ, ਉਹ ਵੇਲਾ ਜਵਾਨੀ ਦਾ ਹੋਵੇ, ਵੇਲਾ ਸਾਂਭਣਾ। ਤੇ ਇਹ ਬਾਈ ਨੇ ਹਜੇ ਜਿਹੜੇ ਮੌਸਮੀ ਮੂਲੀਆਂ ਹੈ ਨਾ ਗੋਂਗਲੂ, ਉਹ ਹਜੇ ਪੂਰੇ ਤਿਆਰ ਨਹੀਂ ਹੋਏ, ਉਹ ਤਾਂ ਹਜੇ ਲੋਕ ਬੀਜਦੇ ਫਿਰ ਰਹੇ ਹਾਂਜੀ ਨਿੱਕੇ ਆ। ਤੇ ਬਾਈ ਨੇ ਹੁਣ ਸਮਝੋ ਕਿ ਇਹਦੇ ਆੜਤਾਂ 'ਚ ਨਾਮ ਬੋਲ ਰਿਹਾ। ਇਹ ਕਿੰਨੇ ਕੁ ਦਿਨ ਹੋ ਗਏ ਤੈਨੂੰ ਜਾਂਦੇ ਨੂੰ ਉੱਥੇ ਮੰਡੀ? ਉਹਨੂੰ ਜੀ ਆਹ ਗਰਮੀਆਂ 'ਚ ਵੀ ਉੱਥੇ ਜਾਈਦੇ ਸੀ, ਗੁਟਕਾ ਦੇ ਦਿਨਾਂ 'ਚ ਅੱਸੂ ਦੇ ਜਾ ਰਹੇ ਜੀ। ਨਹੀਂ ਅੱਛਾ ਗੁਟਕਾ ਉਦੋਂ ਦੀ ਜਾ ਰਹੀ? ਹਾਂਜੀ ਇਹ ਦੇਸੀ ਆ, ਫਿਰ ਬਾਅਦ 'ਚੋਂ ਦੇਸੀ ਲਾਈ। ਹਾਂ ਵਾਹ ਮਹੀਨਾ ਹੋ ਗਿਆ ਜੀ ਮੂਲੀ ਜਾਰੀ। ਅੱਗੇ ਗੁਟਕਾ ਜਾਰੀ ਸੀ, ਹਾਂਜੀ ਉਹ ਦੇਸੀ ਸੀ, ਦੇਸੀ ਵੀ ਗਈ। ਫਿਰ ਦੇਸੀ ਗਈ ਹਾਂਜੀ ਤੇ ਵਾਹ ਬਈ ਵਾਹ। ਪਹਿਲਾਂ ਜੀ ਗੁਟਕਾ ਗਈ, ਫਿਰ ਦੇਸੀ ਗਈ, ਹੁਣ ਫਿਰ ਦੇਸੀ ਲਾਈ ਹਾਂਜੀ ਹੁਣ ਫੇਰ ਦੇਸੀ। ਮਾਸ਼ਾਅੱਲਾ। ਤੇ ਗੋਂਗਲੂ ਤਾਂ ਹੁਣ ਪਹਿਲੀ ਵਾਰੀ ਜਾ ਰਹੇ? ਹਾਂਜੀ ਅੱਛਾ ਇਹ ਟਾਈਮ ਪਟਾਈ ਦਾ? ਹਾਂਜੀ ਇਹ ਜੀ ਲੋਡੇਲੇ ਦਾ ਟਾਈਮ। ਆ ਕੀ ਹੈ? ਮੂਲੀ ਜੀ ਆਹ ਇਹ ਕੀ ਹੈ? ਇਹ ਮੂਲੀ ਹੈ? ਇਹ ਵੀ ਮੂਲੀ ਆ ਜੀ। ਇਹ ਲਾਲ ਕਿਉਂ? ਹਾਂਜੀ ਇਹ ਲਾਲ ਮੂਲੀ ਹੈ ਜੀ। ਲਾ ਜੀ ਗੱਜ ਆ ਦਾ ਕੰਮ ਬੜਾ ਵਾਧੂ ਆ ਬਈ। ਇਹ ਤਾਂ ਫਿਰ ਗਾਜਰ ਤੇ ਫਰਕ ਹੀ ਰਿਹਾ ਬਈ। ਆ ਜੋ ਜੀ ਆ ਵੀ ਮੂਲੀ ਹੈ ਜੀ। ਲੈ ਆ ਨਵੀਂ ਸੁਣ ਲਓ ਵੀ ਮੈਂ ਤਾਂ ਪਹਿਲੀ ਵਾਰੀ ਦੇਖੀ। ਇਹ ਮੂਲੀ ਅਸੀਂ ਪਿਛਲੇ ਸਾਲ ਨਾ ਬੀਜ ਤਿਆਰ ਕਰਿਆ ਸੀ ਆਪਣਾ। ਹਾਂ ਇਹ 2 ਬੂਟੇ ਪਕਾਏ ਇਹ, ਇਹਦਾ ਬੀਜ ਤਿਆਰ ਕਰਕੇ ਨਾ ਅੱਗੇ ਵੀ ਛੱਟਾ ਮਾਰਿਆ ਇਹਦੇ ਵਿੱਚ। ਅੱਛਾ ਅਗਲੇ ਸਾਲ ਜਿਹੜਾ ਨਾ ਸਾਡੇ ਕੋਲ ਦਾਣੇ ਆ ਗਏ ਇਹ ਲਾਲ ਮੂਲੀ ਦੇ, ਅਸੀਂ ਬੀਜ ਤਿਆਰ ਕਰਿਆ ਇਹ। ਅੱਛਾ ਇਹ 4-5 ਬੂਟਿਆਂ ਦੇ 4-5 ਮੂਲੀਆਂ ਪਕਾਈਆਂ ਇਹ, ਉਹਨਾਂ ਦੇ ਬੀਜ ਉਗਾ ਕੇ ਛੱਟਾ ਮਾਰਿਆ ਸੀ। ਤਕਰੀਬਨ ਕਾਫੀ ਅਸੀਂ ਵੇਚ ਲਈ ਇਹ ਲਾਲ ਮੂਲੀ। ਇਸ ਨੂੰ ਲੋਕਾਂ ਨੂੰ ਮਤਵੱਜਾ ਕਰਨ ਵਾਸਤੇ ਨਾ ਜਿਹੜਾ ਡਗਾ ਬੰਨ੍ਹਦੇ ਆ ਨਾ ਉਹਦੇ ਉੱਤੇ ਇੱਕ ਲਾ ਦਿੰਦੇ ਆ ਇਹ। ਉਹ ਲੋਕ ਦੇਖ ਕੇ ਆਉਂਦੇ ਵੀ ਮੂਲੀ ਕਿੱਥੋਂ ਆ ਗਈ, ਕਿਹੜੀ ਮੂਲੀ ਆ, ਗਾਜਰ ਆ ਗਈ ਜਾਂ ਮੂਲੀ ਆ ਇਹ। ਤੇ ਇਹ ਲਾਲ ਮੂਲੀ ਵਿੱਚੋਂ ਚਿੱਟੀ ਆ ਇਹ, ਅੱਛਾ ਉੱਤੋਂ ਰੰਗਤ ਦੀ ਆਪਣਾ ਜ਼ਿਲਤ ਦੀ ਲਾਲ ਆ। ਅੱਛਾ ਇਹ ਚੈੱਕ ਕਰੋ ਜੀ ਤੁਸੀਂ, ਲੈ ਵਿੱਚੋਂ ਚਿੱਟੀ ਨਿਕਲੀ, ਵਿੱਚੋਂ ਚਿੱਟੀ ਉੱਤੋਂ ਲਾਲ ਆ ਜੀ ਇਹ। ਅੱਛਾ। ਇਹ ਕਾਫੀ ਅਸੀਂ ਪੱਟ ਲਈ ਜੀ ਵਿੱਚੋਂ ਇਹ, ਹੁਣ ਸਾਜਨ ਨਾਜਨ ਰਹਿ ਗਈ ਵਿੱਚ ਤੇ ਜੀ। ਖਾਣ 'ਚ ਸਵਾਦ ਉਦਾਂ ਦਾ ਹੀ? ਉਹ ਉਵੇਂ ਦਾ ਸਵਾਦ ਜਿਵੇਂ ਹੈ ਜੀ, ਉਸ ਤੋਂ ਵੀ ਅੱਛਾ ਜੀ ਮਾਸ਼ਾਅੱਲਾ ਇਹਦਾ ਜੀ। ਵਾਹ ਬਈ ਆ ਨਵਾਂ ਕੰਮ ਦੇਖਿਆ। ਕਹਿੰਦਾ ਵੀ ਚਿੱਟੀਆਂ ਮੂਲੀਆਂ ਦਾ ਗੰਡਾ ਬੰਨਦੇ ਆ ਨਾ, ਵਿੱਚ ਇੱਕ ਲਾਲ ਪਾ ਦਿੰਦੇ ਆ। ਉਹ ਫੰਦੀ ਜੀ ਲਾਈ ਆ ਲੋਕ ਦੇਖ ਔਰ ਲੋਕ ਦੇਖਦੇ ਆ ਵੀ ਉਹ ਲਾਲ ਮੂਲੀ ਦੇਖ ਕੇ ਪਰੇਸ਼ਾਨ ਵੀ ਲਾਲ ਬੀਜ ਕਿਧਰੋਂ ਆਇਆ ਇਹ। ਅੱਛਾ ਇਹ ਹੱਟੀ ਤੋਂ ਲੱਭ ਜਾਂਦਾ ਆਮ? ਨਹੀਂ ਇਹ ਕੁਦਰਤੀ ਵਿੱਚ ਹੀ ਆਇਆ ਜੀ ਇਹ ਫਿਰ ਹੋਰ ਪਕਾ ਯਾਰ। ਅਸੀਂ ਹੁਣ 4-5 ਮੂਲੀਆਂ ਖੜੀਆਂ ਕਰੀਆਂ ਇਹ ਪਕਾਉਣ ਵਾਸਤੇ, ਮੁੰਡੇ ਨੇ ਮਿਲ ਕੇ ਪੱਟ ਲਈ ਇਹ, ਰੱਖੀ ਹੋਈ ਸੀਗੀ ਇਹ। ਅੱਛਾ ਹਾਂ ਇਹ ਤਕਰੀਬਨ ਸਾਨੂੰ ਅੱਜ 15 ਦਿਨ ਹੋ ਗਏ ਡੇਲੀ ਨਾ ਜਿਹੜੇ 10 ਡਗੇ ਪੱਟਦੇ ਆ ਉਹਨਾਂ ਤੇ ਇੱਕ ਲਾ ਦਿੰਦੇ ਅਸੀਂ ਇਹ। ਹਾਂ ਹਰ ਡਗੇ ਨਾਲ ਇੱਕ ਮੂਲੀ ਦੀ ਉੱਤੇ ਰੱਖ ਦਿੰਦੇ ਆ। ਲੋਕ ਦੇਖ ਕੇ ਬੜੇ ਨਾ ਆਂਦੇ ਵੀ ਯਾਰ ਮੂਲੀ ਪਈ ਮੀਏ ਦੇ ਨਾਂ ਚੱਲ ਰਿਹਾ ਤੇ ਮੰਡੀ ਦੇ ਵਿੱਚ। ਅੱਜ 20 ਡਗੇ ਸੀਗੇ, ਅੱਛਾ 160 ਰੁਪਏ ਦਾ ਡਗਾ ਗਿਆ, ਅੱਛਾ 240 ਦਾ। ਤੇ ਲੋਕਾਂ ਦੇ ਜਾ ਰਹੇ ਆ 50 ਦਾ, ਕਿਸੇ ਦਾ 60 ਦਾ ਡਗਾ। ਮੀਏ ਦੀ ਇਨਸ਼ਾਅੱਲਾ ਬ੍ਰਾਂਡ ਆ ਇਹ, ਮੀਏ ਦੀ ਇੱਕ ਨਾਮ ਚੱਲ ਰਿਹਾ ਮੰਡੀ ਦੇ ਵਿੱਚ। ਵਾਹ ਭਾਈ ਵਾਹ। ਕੀ ਫਰਕ ਕਰਨਾ ਇਹ ਆ ਜਿਹੜੀ ਨਾ ਮੂਲੀ ਦੀ ਆ ਮੂਲੀ ਆ ਦੇਖ ਲਿਓ ਜਾ ਕੇ, ਹੋਰ ਲੋਕਾਂ ਦੀ ਵੀ ਮੂਲੀ ਆ। ਇਹ ਆਪਣੀ ਮੂਲੀ ਨਾਲ ਦੀ ਮੂਲੀ ਕੋਈ ਨਹੀਂ ਕਿਸੇ ਦੀ ਵੀ ਹੈਗੀ। ਇਹਦੀ ਜ਼ਮੀਨ ਦੀ ਤਿਆਰੀ, ਇਹਨੂੰ ਖਾਦ, ਇਹਦਾ ਟਾਈਮ ਤੇ ਸੰਭਾਲਣਾ, ਜਿਹੜਾ ਇਹਨੂੰ ਨੈਟਰੋ ਪਾਣਾ,
ਜ਼ਮੀਨ ਦੀ ਤਿਆਰੀ ਕਰਨੀ ਆ ਤੇ ਉਹਦੀ ਵਜ੍ਹਾ ਨਾਲ ਇਨਸ਼ਾਅੱਲਾ ਮੂਲੀ ਸਾਡੀ ਬਹੁਤ ਪਿਆਰੀ ਜੀ ਹੈ। ਲਓ ਜੀ ਇਹ ਪੰਮਾ ਬੋਲਦਾ ਸੀ। ਅੱਛਾ ਮੀਆਂ ਨੂੰ ਪੁੱਛਦੇ ਆ, ਮੀਆਂ ਜੀ ਤੁਸੀਂ ਇੰਨੀ ਦੇਰ ਦਾ ਕੰਮ ਕਰ ਰਹੇ ਹੋ ਵੀ ਤੁਸੀਂ ਕੀ ਕੱਢਿਆ ਪਾਇਆ ਕੀ ਹੈ? ਅਸੀਂ ਤਾਂ ਜੀ ਮਾਸ਼ਾਅੱਲਾ ਟਰੈਕਟਰ ਵੀ ਲਿਆ, ਸਬਜ਼ੀ ਟਿਊਬਲ ਵੀ ਲਾ ਲਿਆ। ਹਾਂਜੀ ਟਰੈਕਟਰ ਲਿਆ ਜੀ, ਟੂਬਲ ਲਾਇਆ। ਟੂਬਲ ਤੇ ਬਿਜਲੀ ਵਾਲਾ ਲਾਇਆ? ਹਾਂਜੀ। ਗੱਲ ਕਰ। ਤੇ ਬਿਜਲੀ ਦੇ ਬਿੱਲ ਵੀ ਮਾਸ਼ਾਅੱਲਾ ਸਭ ਚੀਜ਼ ਜਾ ਰਹੇ ਆ। ਮੀਆਂ ਦੇ ਜਿੰਮੇ ਇਹਨਾਂ ਨੇ ਘਰ ਦਾ ਬਿੱਲ ਤੇ ਬਿਜਲੀ ਦਾ ਬਿੱਲ ਮੀਆਂ ਨੇ ਭਰਨਾ ਹੁੰਦਾ। ਵਾਹ ਬਈ ਬਿੱਲ ਦਾ ਬਿੱਲ ਵੀ ਤੇ ਘਰ ਵਾਲਾ ਬਿੱਲ ਵੀ। ਵਾਹ ਆ ਸਬਜ਼ੀ ਚ ਲੱਖ ਹੋਵੇ ਜਿੰਨਾ ਵੀ ਡੇਢ ਹੋਵੇ ਮੀਆਂ ਨੇ ਤਾਰਨਾ ਮਹੀਨੇ ਦੇ ਮਹੀਨੇ। ਵਾਹ ਬਈ ਵਾਹ। ਲੈ ਗੱਲ ਕਰੋ ਜੀ, ਆਹੀ ਸੁਨੇਹਾ ਅਸੀਂ ਦੇਣਾ ਸੀ ਵੀ ਇਹ ਕਿੰਨੀ ਕੁ ਥਾਂ ਲਾਈ ਹੋਣੀ ਮੀਆਂ? ਇਹ ਕਿੱਲਾ ਲਾਇਆ ਜੀ ਅਸੀਂ ਤਕਰੀਬਨ ਹੁਣ ਦੋੜਾ ਮੂਲੀ ਦਾ 2 ਕਣਾ ਸਟੈਪ ਲਾ ਰਹੇ ਹੁਣ ਉਹ ਦੂਸਰੀ ਤਿਆਰ ਹੋ ਰਹੀ ਪਿੱਛੇ। 2 ਕਨਾਲ ਪਹਿਲੇ ਸੀ ਨਾ, ਉਹ ਮੁੱਕ ਕਣਾ ਗਈਆਂ। ਪਹਿਲੇ ਮੁੱਕ ਗਈਆਂ, ਹੁਣ 2 ਕਣਾ ਆ ਤਿਆਰ ਹੋ ਗਈਆਂ। ਇਸ ਤੋਂ ਬਾਅਦ ਉਹ ਤਿਆਰ ਹੋ ਜਾਣੀ ਜੀ ਪਟਲੀ। ਇਹ ਕਿੰਨੀ ਕੁ ਥਾਂ ਲਾਈ ਹੋਈ ਜੀ ਤੁਸੀਂ ਇਹ ਜੀ ਲਾਇਆ ਸੀ ਕਿੱਲਾ ਕੁ ਲਾਇਆ ਸੀ ਇਹ। ਕਿੱਲੇ ਦੇ ਵਿੱਚ ਦੇਖੋ ਜੀ ਮਾਸ਼ਾਅੱਲਾ ਦੱਸ ਰਹੇ ਹਾਂ ਵੀ ਅਸੀਂ ਟਰੈਕਟਰ ਵੀ ਲਿਆ, ਇਦਾਂ ਕਿੱਲਾ ਕਿੱਲਾ ਲਾਉਂਦੇ ਆ। ਹਾਂਜੀ ਟੂਬਲ ਵੀ ਲਾਇਆ, ਬਿੱਲ ਵੀ ਦੇ ਰਿਹਾ, ਕੋਈ ਡੰਗਰ ਡੁੰਗਰ ਵੀ ਬਣਾਏ? ਹਾਂਜੀ ਡੰਗਰ ਵੀ ਬਣਾਏ ਮਾਸ਼ਾਅੱਲਾ। ਲੈ ਗੱਲ ਕਰ, ਇੰਨੀ ਬਰਕਤ ਆ ਜੀ ਇਸ ਕੰਮ ਦੀ, ਹੱਥ ਦੇ ਕੰਮ ਦੀ, ਇਹ ਇੰਨੀ ਮਿਹਨਤ ਆ। ਜਿਵੇਂ ਤੁਹਾਨੂੰ ਅੱਗੇ ਇੱਕ ਦਿਨ ਦਿਖਾਇਆ ਸੀ ਵੀ ਇਹ ਸਬਜ਼ੀ ਦੇ ਕੰਮ 'ਚੋਂ ਬੰਦਿਆਂ ਨੇ ਕੀ ਕੁਝ ਕੀਤਾ। ਹਾਂਜੀ। ਅੱਛਾ ਜੀ ਇਹ ਪੱਟ ਕੇ ਇਸ ਤੋਂ ਬਾਅਦ ਫਿਰ ਕਿੱਥੇ ਜਾਂਦੇ ਆ? ਇਸ ਤੋਂ ਜੀ ਫੜ ਕੇ ਹੁਣ ਉਹ ਧੋਣੀਆਂ ਜੀ ਸਾਫ਼ ਪਾਣੀ 'ਚ। ਅੱਛਾ ਉੱਥੇ ਚੱਲ ਕੇ ਧੋਨੇ? ਹਾਂਜੀ। ਆਹ ਉੱਥੇ ਚੱਲ ਕੇ ਧੋਨੇ ਆ। ਲਾਲ ਵੀ ਲੈ ਚੱਲਦੇ ਇੱਥੇ, ਦੱਬ ਲਓ ਜੀ ਬਟਨ। ਲਓ ਜੀ ਉੱਥੋਂ ਮੁਲੀਆਂ ਪੱਟ ਕੇ ਇੱਥੇ ਲੈਣ ਦੀ ਆਪ ਦਾ ਟੂਬਲ ਚਲਾ ਕੇ ਖਾਲਾ ਭਰਿਆ ਹਾਂਜੀ। ਤੇ ਖਾਲਾ ਭਰ ਕੇ ਤੇ ਲੈ ਧੋ ਕੇ ਰੱਖੀ ਜਾਂਦੇ ਹੈ। ਅੱਛਾ ਇਹ ਤੁਸੀਂ ਤੇ ਕੋਈ ਹਿਸਾਬ ਵੀ ਲਾਇਆ ਹੁੰਦਾ ਵੀ ਆਹ ਕੋਈ 2 ਕਨਾਲਾਂ ਪਹਿਲਾਂ ਲਾ ਲੀਆਂ, ਆਹ ਬਾਅਦ ਚ ਲਾ ਲੀਆਂ, ਕਿਉਂ ਮੀਆਂ ਜੀ? ਹਾਂਜੀ। ਵੀ ਆਹ ਖੱਤਾ ਤਿਆਰ ਹੋ ਗਿਆ ਮਗਰੋਂ ਹੋਰ ਲਾ ਲਈ, ਹਾਂਜੀ। ਇਦਾਂ ਲਾਣੇ ਆ ਹਾਂਜੀ। ਵੀ ਇੱਕ ਮੁੱਕਦੀ ਉੱਤੋਂ ਦੂਈ ਤਿਆਰ ਹੋ ਹਾਂਜੀ, ਜਾਂਦੀ? ਦੂਸਰੀ ਤਿਆਰ ਹੋ ਜਾਂਦੀ, ਇਸ ਤਰ੍ਹਾਂ ਲਾਉਂਦੇ ਜੀ। ਹਾਂ ਵੀ ਮੰਡੀ 'ਚ ਤੁਹਾਡਾ ਨਾਂ ਖੜਕਦਾ ਰਹਿੰਦਾ? ਹਾਂਜੀ। ਅੱਛਾ ਇਹ ਤਾਂ ਹੋ ਗਈਆਂ ਗੋਂਗਲੂ ਹੋ ਗਏ ਤੇ ਆਪਣਾ ਮੂਲੀਆਂ ਹੋ ਗਈਆਂ, ਤੇ ਹੋਰ ਕੀ ਲਾਇਆ ਹੈ? ਹੋਰ ਜੀ ਹੁਣ ਕੱਲ ਆਇਆ ਪਰਸੋਂ ਧਨੀਆ, ਮੇਥੀ, ਪਾਲਕ ਸਾਰਾ ਉਹ ਕੁਝ। ਕਿੱਥੇ ਲੱਗਿਆ? ਆ ਦੇ ਆਪਣੇ। ਉਹ ਕੀ ਲੱਗਾ? ਉਹ ਵੀ ਧਨੀਆ, ਮੇਥੀ, ਪਾਲਕ ਆ ਜੀ। ਉਹ ਜੰਮਿਆ ਹੈ? ਹਾਂਜੀ। ਦੇਖ ਕਿੱਡੀਆਂ ਸੋਹਣੀਆਂ ਚਿੱਟੀਆਂ ਸ਼ਫੈਦ ਦੁੱਧ ਵਰਗੀਆਂ ਨਿਕਲ ਆਈਆਂ। ਤੇ ਆਹ ਲਾਲ ਮੂਲੀ ਦੇਖ, ਰੰਗ ਕਿੱਡਾ ਸੋਹਣਾ। ਏਡੀ ਗਾਜਰ ਵੀ ਲਾਲ ਨਹੀਂ ਹੁੰਦੀ ਜਿਵੇਂ ਦੀ ਇਹ ਲਾਲ, ਨਾ ਪਤਾ ਲੱਗੇ ਗਾਜਰ ਨਾ ਪਤਾ ਲੱਗੇ ਮੂਲੀ। ਕੈਸੀ ਗੱਲ। ਤੇ ਜਦੋਂ ਇਹ ਉੱਤੇ ਚਿੱਟੀਆਂ ਦੇ ਉੱਤੇ ਇਦਾਂ ਆ ਰੱਖਣੀਆਂ ਹਾਂਜੀ, ਲਾਲ, ਇਸ ਤਰ੍ਹਾਂ ਰੱਖਦੇ ਜੀ। ਬਹਿ ਜਾ ਹੋ ਜਾਣੀ। ਲੋਕ ਦੇਖ ਕੇ ਫਿਰ ਕਹਿੰਦੇ ਜੀ ਆ ਮੂਲੀ ਆਹੀ ਲੈਣੀ ਜੀ। ਹਾਂ ਵਾਹ ਬਈ ਵਾਹ। ਇਹ ਅਸੀਂ ਖਾ ਕੇ ਵੀ ਦੇਖਾਂਗੇ। ਇੱਕ ਅਸੀਂ ਫੜ ਲਈ। ਇਹ ਜੀ ਲੋਡੇ ਕਿਲੇ ਦਾ ਟਾਈਮ ਆ ਤੇ ਖੜੇ ਦਿਨ ਦੇ ਵਿੱਚ ਇਹਨਾਂ ਨੇ ਆਪ ਦੀ ਸਬਜ਼ੀ ਵੱਢ ਲੈਣੀ ਤੇ ਵੱਢ ਕੇ ਇਦਾਂ ਧੋ ਸਮਾਰ ਕੇ ਤਿਆਰ ਕਰਕੇ ਇਹ ਮੀਆਂ ਸ਼ਾਮ ਨੂੰ ਕਲਾਣੀ ਮੰਡੀ? ਨਹੀਂ ਜੀ, ਸਵੇਰ ਸਾਜਰੇ। ਅੱਛਾ ਲੈ ਕੇ ਸਾਜਰੇ ਜਾਣਾ? ਹਾਂਜੀ, ਸਾਜਰੇ ਲੈ ਕੇ ਜਾਣੇ ਜੀ। ਅੱਛਾ ਹੁਣ ਇਦਾਂ ਗੰਡੀਆਂ ਬਣਾ ਕੇ ਰੱਖ ਨਹੀਂ ਲਈਆਂ ਰੱਖ ਦੇਣੀਆਂ ਜੀ ਤੇ ਲਿਜਾਣੀਆਂ ਸਵੇਰੇ? ਸਵੇਰ ਸਾਜਰੇ। ਕਾਹਦੇ ਤੇ ਲੈ ਕੇ ਸਵੇਰੇ ਨਿਕਲ ਤੋਂ ਪਹਿਲਾਂ ਹੀ ਰੇੜੀ ਤੇ ਆਪਣੇ ਮੋਟਰਸਾਈਕਲ ਮਗਰ ਬੰਨ ਕੇ। ਅੱਛਾ ਮੂੰਹ ਨੇਰੇ ਜਾਣਾ? ਹਾਂਜੀ। ਅੱਛਾ ਮੂੰਹ ਨੇਰੇ ਪਹੁੰਚਾ ਦੇਣੀ ਹੈ। ਤੇ ਹੁਣ ਇਹ ਗੱਟੀ ਆ ਕੀ ਚੱਲ ਰਿਹਾ ਹਿਸਾਬ ਆ? 200 250। ਕਿੰਨੇ ਕੁ ਸਿਰ ਹੋਣੀ ਮੂਲੀ ਵਿੱਚ ਇਹਦੇ? ਇਹ ਕਿ ਹੋਣੀ 5-6 ਕਿਲੋ ਜੀ ਹੋਣੀ ਸਰ। ਅੱਛਾ 2-250 ਦੀ ਵਿਕ ਜਾਂਦੀ। ਹਾਂਜੀ। ਤੇ ਗੋਂਗਲੂ? ਆ ਗੋਂਗਲੂ ਸਿੱਟੀ ਇਹਨੂੰ? ਗੰਗੂਲੇ 100-150 ਦਾ ਛਾਪਰ ਗੋਂਗਲੂਆਂ ਦਾ? ਹਾਂਜੀ। 100-150 ਦਾ ਪੰਸੇਰੀ ਹੋਣੀ? ਹਾਂਜੀ। ਅੱਛਾ ਇਹ ਹੁਣ 2 ਸ਼ਾਮਾਂ ਚੱਲ ਰਹੀਆਂ ਮੰਡੀ ਜਾ ਰਹੀਆਂ ਤੇਰੀ? ਹਾਂਜੀ, ਪਾਲਕ ਵੀ ਜਾ ਰਹੀ ਜੀ। ਪਾਲਕ 3 ਚੀਜ਼ਾਂ। ਹਾਂਜੀ। ਪਾਲਕ ਦਾ ਵੀ ਠੀਕ ਆ ਰਿਹਾ? ਹਾਂਜੀ। ਅੱਛਾ ਅੱਛਾ ਮੀਆਂ ਮੈਂ ਇੱਕ ਹੋਰ ਗੱਲ ਸੁਣੀ ਹੈ ਹਾਂਜੀ। ਵੀ ਤੂੰ ਸਾਗ ਬੀਜ ਕੇ ਵੱਢ ਕੇ ਵੇਚ ਵੀ ਲਿਆ ਹੈ ਹਾਂਜੀ। ਇੰਨੇ ਟਾਈਮ ਨਾਲ? ਹੋਰ ਜੀ ਪਰਸੋਂ ਜੋ ਅੜ ਕੇ ਵੇਚਣਾ, ਐਤਕੀ ਲਾਇਆ ਸੀਗਾ ਜੀ, ਬਸ ਚੈੱਕ ਕਰਿਆ ਸੀ ਐਤਕੀ। ਅੱਛਾ ਅੱਗੇ ਨਹੀਂ ਕਦੀ ਲਾਇਆ? ਨਾ। ਚੋ ਕਿਵੇਂ ਰਿਹਾ? ਠੀਕ ਰਹਿ ਗਿਆ ਜੀ। ਉਹ ਕਿੰਨਾ ਲਾਇਆ ਸੀ? ਕਨਾਲ ਲਾਈ ਸੀਗੀ ਜੀ। ਕਿੰਨੇ ਕੁ ਦੀ ਗਈ? ਉਹ 25-30 ਹਜ਼ਾਰ ਦੀ ਚਲੇ ਗਏ ਜੀ। ਕਮਾਂਡੀ ਕੋ ਇੱਧਰ। ਇਹ ਜੀ ਬੜਾ ਇਹਨੇ ਨਾ ਨੀਵਾਂ ਦਾ ਲਾਇਆ ਟਾਈਮ ਨਾਲ, ਜਦੋਂ ਕਿਸੇ ਦੇ ਦਿਮਾਗ 'ਚ ਹੀ ਹੈ ਨਹੀਂ ਸੀ ਨਾ ਵੀ ਸਾਗ, ਉਸ ਟਾਈਮ ਸਾਗ ਬੀਜ ਕੇ ਤੇ ਸ਼ਹਿਰ ਦੇ ਵਿੱਚ ਵੇਚ ਲਿਆ। ਹਾਂਜੀ। ਜਿਹੜਾ ਸ਼ਹਿਰ 'ਚ ਜਾਂਦਾ ਉਹੀ ਆ ਨਾ? ਹਾਂਜੀ। ਹਾਂ ਤੇ ਹੁਣ ਦੁਬਾਰਾ ਲਾਇਆ ਫਿਰ? ਦੁਬਾਰਾ ਤਾਂ ਜੀ ਫਿਰ ਉਹ ਪੱਠਿਆਂ 'ਚ ਹੋ ਗਿਆ। ਪੱਠੇ 'ਚ ਹੋ ਹੀ ਜਾਣਾ, ਤਾਂ ਪੱਠੇ ਵੀ ਆ ਸਾਗ ਵੀ। ਅੱਛਾ ਬਾਈ ਜਮਸ਼ੇਦ ਬੜਾ ਚੰਗਾ ਲੱਗਾ ਤੈਨੂੰ ਮਿਲ ਕੇ। ਹਾਂਜੀ। ਤੇ ਇਹ ਦੇਖਣ ਵਾਲਿਆਂ ਵਾਸਤੇ ਜੀ ਬੰਦੇ ਇਹ ਸੁਨੇਹਾ ਹੀ ਦੇਣਾ ਸੀ ਹਾਂਜੀ। ਵੀ ਆਹ ਕੰਮ ਇਦਾਂ ਵੀ ਹੋ ਜਾਂਦਾ। ਤੇ ਉਹ ਦੇਖ ਲਾ ਵੀ ਇਹ ਇਸ ਕੰਮ 'ਚੋਂ ਮਿਹਨਤ ਕਰਕੇ ਤੇ ਬਾਈ ਨੇ ਕੀ ਕੁਛ ਬਣਾਇਆ। ਤੇ ਰੱਬ ਦੀ ਜ਼ਾਤ ਇਦਾਂ ਹੀ ਬਰਕਤ ਪਾਈ ਰੱਖੇ, ਇਦਾਂ ਹੀ ਕੰਮ ਚੱਲਦਾ ਰੱਖੇ। ਜਿਉਂਦੇ ਵਾਸਤੇ ਰਬ ਜੀ, ਬੜੀ ਮਿਹਰਬਾਨੀ। ਅੱਛਾ ਹੁਣ ਅਸੀਂ ਪੁੱਛਦੇ ਹਾਂ, ਸਾਡੇ ਨਾਲ ਬਾਈ ਆਸਫ ਵੀ ਖਲੋਤਾ ਵੀ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਇੱਕ ਤਰਤੀਬ ਨਾਲ ਚਲਾਉਂਦੇ ਆ ਵੀ ਇੱਕ ਸ਼ਾ ਮੁੱਕਦੀ ਹੈ ਦੂਈ ਤਿਆਰ ਹੋ ਜਾਂਦੀ। ਹੁਣ ਉਧਰ ਜਿੱਦਾਂ ਹੀ ਗੋਂਗਲੂ ਤੇ ਮੂਲੀਆਂ ਮੁੱਕਣੀਆਂ ਤੇ ਗਾਂ ਜੀ ਕੀ ਆ ਇਹ? ਹਾਂਜੀ, ਇਹ ਧਨੀਆ ਚੱਲ ਜਾਣਾ ਜੀ ਨਾਲ। ਇਹ ਧਨੀਆ ਜੀ? ਧਨੀਆ ਔਰ ਪਾਲਕ ਔਰ ਮੇਥੀ ਨਾਲ ਚੱਲ ਜਾਣੀ ਜੀ। ਅੱਛਾ ਆ ਧਨੀਆ ਜੀ, ਆ ਦੇਖੋ ਆ ਲੱਗਿਆ। ਹਾਂਜੀ, ਆ ਧਨੀਆ ਲੱਗਿਆ ਹੋਇਆ। ਇਹ ਚੁੰਡੀ ਲਾਈ ਹੈ ਜੀ? ਹਾਂਜੀ, ਚੁੰਡੀ ਲਾਈ ਜੀ। ਹਾਂ ਇਹ 2 ਕਣਾ ਚੁੰਡੀ ਲਾਈ ਹੋਈ ਜੀ। ਅੱਛਾ ਧਨੀਏ ਦੇ ਨਾਲ ਫਿਰ ਆ ਕੀ ਲੱਗਾ? ਇਹ ਮੇਥੀ ਹੈ ਜੀ।
ਅੱਛਾ ਪੂਰਾ ਖੱਤਾ ਮੇਥੀ ਹੈ ਹਾਂਜੀ ਪੂਰਾ ਖੱਤਾ ਮੇਥੀ ਦਾ ਜੀ ਮਾਸ਼ਾਅੱਲਾ ਮੇਥੀ ਵੀ ਅੱਲਾ ਕਰਿਆਈ ਔਰ ਲਸਣਾ ਨਾਲ ਪਿਛਾਂ ਪਾਲਕ ਹੈ ਜੀ ਲੱਗੇ ਹੋਏ। ਅੱਛਾ ਠੀਕ ਹੈ ਆ ਮੇਥੀ ਤਿਆਰ ਹੋ ਗਈ ਆ ਮਗਰਲੇ ਪਾਸੇ ਪਾਲਕ ਦੀ ਚੁੰਡੀ ਲੱਗੀ ਪਾਲਕ ਵੀ ਆਈ ਦੀ ਨਾਲ। ਪਾਲਕ ਔਰ ਸ਼ਲਜਮ ਪੀਲਾ ਸ਼ਲਜਮ ਵੀ ਅੱਛਾ ਪੀਲੇ ਰੰਗ ਦਾ ਹਾਂਜੀ ਖੱਟੇ ਪੀਲਾ ਰੰਗ ਵੀ ਨੀਲਾ ਵੀ ਨੀਲਾ ਵੀ ਦੇਖੋ ਜੀ ਆਹ ਗੱਲ ਆ ਜਿਵੇਂ ਅੱਗੇ ਦੱਸ ਰਿਹਾ ਸੀ ਬਾਈ ਜਮਸ਼ੇਦ ਵੀ ਅਸੀਂ ਇਹਦੇ ਚੋਂ ਇਦਾਂ ਕੁਝ ਬਣਾਇਆ ਵੀ ਸਿਰਫ ਕੀ ਆ ਥੋੜੀ ਜਿਹੀ ਹਿਸਾਬ ਰੱਖਣਾ ਪੈਂਦਾ ਵੀ ਇੱਕ ਸ਼ੈ ਮੁੱਕਦੀ ਹੈ ਦੂਈ ਆ ਜਾਵੇ ਤੇ ਅੱਗੇ ਤਰੀ ਆਵੇ। ਹੁਣ ਉਧਰੋਂ ਮੁਲੀਆਂ 2 ਵਾਰੀ ਉਹ ਵੇਚ ਕੇ ਫਿਰ ਮੁਲੀਆਂ ਚੱਲ ਰਹੀਆਂ ਤੇ ਗਾਂ ਹੁਣ ਤੁਸੀਂ ਦੇਖ ਲਓ ਵੀ ਉਹ ਹਜੇ ਮੁੱਕੀ ਨਹੀਂ ਤੇ ਆਹ ਨਵੀਂ ਚੱਲ ਪੈਣੀ। ਫਿਰ ਦੇਖੋ ਮੇਥੀ ਲਾਈ ਆ ਨਾਲ ਆਪਣਾ ਧਨੀਆ ਤੇ ਉਹ ਸ਼ਾਵਾਂ ਜਿਹੜੀਆਂ ਹਰ ਘਰ ਦੀ ਲੋੜ ਆ ਇਹ ਲੈਣੀਆਂ ਹਰ ਬੰਦੇ ਨੇ ਚਾਹੇ ਧਾਰ ਲੈਣ ਇਹ ਤਾਂ ਹਾਂਡੀ ਇਹ ਤੋਂ ਬਗੈਰ ਪੱਕਣੀ ਨਹੀਂ। ਆਸਫ ਸਾਹਿਬ ਬੜੀ ਮਿਹਰਬਾਨੀ ਜੀ ਜਮਸ਼ੇਦ ਸਾਹਿਬ ਬੜੀ ਮਿਹਰਬਾਨੀ ਜੀ ਜਿਉਂਦੇ ਵਾਸਤੇ ਰਹੋ ਇਦਾਂ ਹੀ ਮਿਹਨਤ ਕਰਦੇ ਰਹੋ ਰੱਬ ਕਾਮਯਾਬੀ ਦੇਵੇ ਰੱਬ ਤੁਹਾਡੇ ਰਿਜ਼ਕ 'ਚ ਬਰਕਤ ਦੇਵੇ। ਇਹ ਬੜਾ ਸੁਨੇਹਾ ਜੀ ਇਹ ਮਿਸਾਲ ਆ ਸਾਡੇ ਵਾਸਤੇ ਕਿ ਬੰਦੇ ਕੋ 10 ਮਰਲੇ ਵੀ ਹੋਣ ਨਾ ਆ 10 ਮਰਲੇ ਵੀ ਤੇ ਬੰਦਾ ਭੁੱਖਾ ਨਹੀਂ ਮਰਦਾ ਹੋਵੇ ਕਰਨ ਵਾਲਾ। ਤੇ ਹੁਣ ਤੁਸੀਂ ਦੇਖ ਹੀ ਲਿਆ ਵੀ ਕਿਦਾਂ ਇੱਕ ਥਾਂ ਦੇ ਵਿੱਚੋਂ ਕਈ ਫਸਲਾਂ ਉਹਨਾਂ ਨੇ ਲਈਆਂ ਹੋਈਆਂ ਇਦਾਂ ਟੋਟੇ ਬਣਾ ਕੇ। ਬਿਲਕੁਲ ਅਸੀਂ ਵੀ ਇਹ ਟੋਟਾ ਬਣਾ ਲਿਆ ਗਾਂ ਕੋ ਹੋਰ ਜੋੜ ਕੇ ਤੁਹਾਡੇ ਤੱਕ ਪਹੁੰਚਾ ਦਾਂਗੇ ਆ ਜਾਓ। अस्सलाम वालेकुम ਸਿਆਣੇ ਕਹਿੰਦੇ ਵੀ ਫੁੱਲਾਂ ਦਾ ਤੂੰ ਅਤਰ ਬਣਾ ਅਤਰਾਂ ਦਾ ਫਿਰ ਕੱਢ ਦਰਿਆ ਦੇ ਵਿੱਚ ਰੱਜ ਕੇ ਨਾ ਮੱਛੀਆਂ ਵਾਂਗੂ ਤਾਰੀਆਂ ਲਾ ਫਿਰ ਵੀ ਤੇਰੀ ਬੋ ਨਹੀਂ ਮੁੱਕਣੀ ਪਹਿਲਾਂ ਅੰਦਰੋਂ ਮੈਂ ਮੁੱਕਾ। ਇਹਦੇ ਵਿੱਚ ਸਿਆਣਿਆਂ ਨੇ ਸੁਨੇਹਾ ਦਿੱਤਾ ਵੀ ਆਪਣੇ ਆਪ ਦੀ ਜਿਹੜੀ ਮੈਂ ਨਾ ਪਹਿਲਾਂ ਉਹ ਮੁਕਾ। ਅਸੀਂ ਇਦਾਂ ਦੇ ਸਾਧੂ ਸੰਤ ਫਕੀਰ ਨਾਲ ਤੁਹਾਨੂੰ ਮਿਲਾਉਣ ਵਾਸਤੇ ਅਸੀਂ ਬੈਠੇ ਹਾਂ ਇਸ ਟਾਈਮ 451 ਗਾਹਬੇ ਰੋਪੜੀਆਂ ਦੇ ਵਿੱਚ। ਤੁਸੀਂ ਪਛਾਣ ਲਿਆ ਹੋਣਾ ਵੀ ਬਾਬਾ ਸ਼ੌਂਕੀ ਬੈਠਾ ਸਾਡੇ ਕੋਲ। ਬਾਬਾ ਸ਼ੌਂਕੀ ਨੇ ਗੱਲਬਾਤ ਕਰਾਉਂਦੇ ਆ ਪਰ ਰੱਬੀ ਸਬੱਬੀ ਨਾ ਤੇ ਕਹਿ ਲਓ ਵੀ ਰਾਹ ਜਾਂਦੇ ਸਾਡਾ ਅੱਜ ਤੀਰ ਲੱਗਿਆ। ਬਾਈ ਜ਼ੁਬੈਰ ਬੈਠਿਆ ਬਾਈ ਜ਼ੁਬੈਰ ਦਾ ਪੂਰਾ ਤਾਰਫ ਵੀ ਤੇ ਇਹਨਾਂ ਨਾਲ ਗੱਲਬਾਤ ਵੀ ਕਰਾਉਂਗਾ ਤੁਹਾਡੀ ਰੂਹ ਰਾਜ਼ੀ ਹੋ ਜੂਗੀ ਵੀ ਕਿਹੋ ਜਿਹੇ ਬੰਦੇ ਨੂੰ ਮਿਲਾਇਆ। ਹਾਂ ਬਾਬਾ ਕੀ ਹਾਲ ਚਾਲ ਆ? ਅੱਲਾ ਦਾ ਸ਼ੁਕਰ ਹੈ ਜੀ ਖੈਰ। ਬੜਾ ਸੋਹਣਾ ਬਣਾ ਜੀ ਪਿੱਛੇ ਫੁੱਲ ਲੱਗੇ ਆ ਨਿੰਮ ਦੀ ਛਾਂ ਦੇ ਵਿੱਚ ਬੈਠਾ ਤੇ ਬਾਬਾ ਇਸ ਟਾਈਮ ਬੈਠਾ ਬਾਗ 'ਚ ਨੰਬਰਦਾਰ ਸਾਹਿਬ ਦਾ ਰਕਬਾ ਜਿੱਥੇ ਅਸੀਂ ਬੈਠੇ ਆ ਜ਼ੁਬੈਰ ਦਾ ਤੇ ਇਹਨਾਂ ਨੇ ਬਾਗ ਲਾਇਆ ਹੈ। ਉਹ ਬਾਗ ਦੇ ਜਿਹੜਾ ਨਾ ਇਹਨੇ ਬਾਬੇ ਸ਼ੌਂਕੀ ਨੇ ਲਿਆ ਠੇਕੇ ਤੇ ਬਾਬੇ ਸ਼ੌਂਕੀ ਦਾ ਇਹ ਪੁਰਾਣਾ ਕਾਰੋਬਾਰ ਆ ਤੇ ਇਹ ਬਾਗਾਂ ਦੀ ਗੱਲ ਕਰਨੀ ਆਪਾਂ। ਇਹ ਕਿੰਨਾ ਟਾਈਮ ਹੋ ਗਿਆ ਤੈਨੂੰ? ਮੈਨੂੰ ਹੋ ਗਏ ਜੀ ਕੋਈ 20 ਕੁ ਸਾਲ। ਲੈ ਹੁਕਮ ਮੈਨੂੰ ਫੜਾ ਥੱਕ ਜਾਣਾ। 20-25 ਕੁ ਸਾਲ ਹੋ ਗਏ ਜੀ। ਅੱਛਾ ਹਾਂਜੀ ਬਾਗ ਲੈਂਦੇ ਨੂੰ? ਬਾਗ ਲੈਂਦੇ ਨੂੰ ਅੱਛਾ ਹਾਂਜੀ। ਕੀ ਕੱਢਿਆ ਪਾਇਆ ਵਿੱਚੋਂ? ਬਸ ਜੀ ਕੋਈ ਪੈਂਦੇ ਵੀ ਰਹਿੰਦੇ ਨੇ ਨਿਕਲਦੇ ਵੀ ਰਹਿੰਦੇ ਨੇ ਦੋਏ ਕੰਮ ਹੁੰਦੇ ਆ। ਅੱਛਾ ਹਾਂਜੀ ਪੈਂਦੇ ਵੀ ਨੇ ਨਿਕਲਦੇ ਵੀ ਨੇ ਜੇ ਫਿਰ ਦਿੰਦਾ ਉਹ ਐਵੇਂ ਜਿਹੀ ਰੱਖਦਾ ਜਦੋਂ ਲੈਂਦਾ ਫਿਰ ਐਵੇਂ ਲੈਂਦਾ। ਸਹੀ ਗੱਲ। ਅੱਧੋ ਅੱਧ ਘਟਦਾ ਵੀ ਅੱਧੋ ਅੱਧ ਬਚਦਾ ਵੀ ਹਾਂ ਦੋਏ ਕੰਮ। ਕਹਿੰਦਾ ਵੀ ਦੇਣ ਤੇ ਆਵੇ ਤੇ ਫਿਰ ਬਹਾਨੇ ਲੱਭਦਾ ਹਾਂਜੀ ਹਾਂਜੀ ਲੈਣ ਤੇ ਆਵੇ ਤੇ ਫਿਰ ਹਾਂਜੀ ਏਦਾਂ ਹੀ। ਲੈਂਦਾ ਵੀ ਨਹੀਂ ਇੱਕ ਬੰਦਾ ਹੁੰਦਾ ਨਾ ਵੀ ਹੁਣ ਵੀ ਇੱਕ ਕੰਮ ਕੀਤਾ ਉਹਦੇ ਚੋਂ ਮੈਂ ਆਹ ਕੰਮ ਕਰ ਲਿਆ ਉਹਦੇ ਚੋਂ ਮੈਂ ਘਰ ਬਣਾ ਲਿਆ ਜਾਂ ਨਿਆਣੇ ਵਿਆਹ ਲਏ ਜਾਂ ਕੋਈ। ਮੈਂ ਤਾਂ ਪੁੱਛਦਾ ਵੀ ਬਾਗਾਂ ਚੋਂ ਤੂੰ ਕੀ ਕੱਢਿਆ? ਮੈਂ ਕੁਛ ਨਹੀਂ ਜੀ ਕੱਢਿਆ ਇਹਨਾਂ ਦੇ ਵਿੱਚੋਂ। ਮੈਂ ਤਾਂ ਸਿਰਫ ਇਹਦੇ ਮਾਲਕ ਦੇ ਪੈਸੇ ਪੂਰੇ ਕਰੇ। ਮੈਨੂੰ ਤਾਂ ਇਹਦੇ 'ਚ ਕੁਛ ਐਡਾ ਮੁਨਾਫਾ ਨਹੀਂ ਲੱਭਿਆ ਹੈਗਾ। ਖਾਇਆ ਹੀ ਪੀਆ ਹੀ ਹੈ ਬਸ ਜੋ ਵੀ ਖਾ ਲਿਆ। ਦਾਲ ਫੁਲਕਾ ਹੀ ਚਲਾਇਆ? ਹਾਂ ਬਸ 10 ਫੁਲਕਾ ਚੱਲਿਆ ਜੀ। ਹੇਰਾ ਫੇਰੀ ਮੇਰੇ ਤੋਂ ਹੋਈ ਨਹੀਂ ਜੀ ਮੈਨੂੰ ਕਰਨੀ ਨਹੀਂ ਆਉਂਦੀ ਹੈਗੀ ਵੀ 10 ਰੁਪਏ ਵੀ ਬਚੇ ਆ ਤੇ ਮੈਂ ਰੋਇਆ ਪਿੱਟਿਆ ਮਾਲਕ ਨਾਲ। ਮੈਂ ਰੋਇਆ ਪਿੱਟਿਆ ਨਹੀਂ ਵੀ ਮੈਨੂੰ ਕੋਈ ਛੋਟ ਕਰੋ। ਨਹੀਂ ਮਾਲਕ ਨੂੰ ਪੂਰੇ ਦੇ ਮੈਨੂੰ ਘਟ ਗਏ ਤਾਂ ਵੀ ਮਾਲਕ ਨੂੰ ਪੂਰੇ ਦੇ। ਮਾਲਕ ਨੂੰ ਪਤਾ ਚੱਲ ਜਾਂਦਾ ਵੀ ਵਾਕਈ ਬਾਗ 'ਚੋਂ ਸਾਡੇ 'ਚੋਂ ਘਟੇ। ਉਹ ਆਪਣੀ ਮਿਹਰਬਾਨੀ ਕਰ ਦੇਵੇ ਕੋਈ ਛੋਟ ਕਰ ਦੇਵੇ ਉਹਦੀ ਮਰਜ਼ੀ ਹੈ ਲੇਕਿਨ ਮੇਰੇ ਤੋਂ ਝੂਠ ਨਹੀਂ ਬੋਲਦਾ। ਹਾਂ ਇਹ ਮੈਨੂੰ ਵੱਧ ਨਹੀਂ ਆਇਆ ਜੀ। ਵਾਹ 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 ਰਿਜ਼ਕ ਹਲਾਲ ਕਮਾਇਆ ਸੱਚ ਦਾ ਸੌਦਾ ਵੇਚਿਆ। ਹਾਂ ਹਾਂਜੀ ਇਸ ਕਰਕੇ ਜੀ ਮੈਂ ਨਾ ਪਿੱਛੇ ਰਹਿ ਗਿਆ। ਹਾਂ ਜਿਹੜੇ ਮੇਰੇ ਨਾਲ ਦੇ ਸੀ ਜੀ ਉਤਾਂ ਚਲੇ ਗਏ ਉਹਨਾਂ ਨੇ ਪੱਥਰ ਲਾ ਲਏ ਸਭ ਕੁਝ ਕਰ ਲਿਆ। ਸਾਡੇ ਕੋਲ ਕੁਝ ਨਹੀਂ ਹੋਇਆ ਜੀ। ਸਾਡੇ ਤੋਂ ਝੂਠ ਨਹੀਂ ਵਗਿਆ ਹੈਗਾ ਜੀ। ਵਾਹ ਤੂੰ ਵੀ ਪਿੱਛੇ ਨਹੀਂ ਰਿਹਾ? ਨਹੀਂ ਮੈਂ ਵੀ ਕੋਈ ਨਹੀਂ। ਮੈਂ ਆਪਣੇ ਆਪ ਨੂੰ ਸਮਝਦਾ ਨਹੀਂ ਪਿੱਛੇ ਰਹਿ ਗਿਆ। ਬੱਚੀਆਂ ਮੇਰੀਆਂ ਵਿਆਹੀਆਂ ਗਈਆਂ ਜੀ। ਇੱਕ ਰਹਿ ਗਈ ਇਨਸ਼ਾਅੱਲਾ ਉਹ ਵੀ ਮੈਂ ਵਿਆਹ ਉਹ ਵੀ ਦੇਣੀ। ਵਿਆਹ ਹੀ ਜਾ ਕੋਈ ਨਹੀਂ ਰਹਿ ਗਏ ਬੱਚੇ ਜੀ ਉਹ ਆਪਣੀ ਕਰਨਗੇ ਲੈ ਆਉਣ ਕਮਾ ਕੇ ਉਹਨਾਂ ਦਾ ਵੀ ਆਪਾਂ ਕਰ ਦਾਂਗੇ ਇਨਸ਼ਾਅੱਲਾ। ਕੰਮ ਆਪਣਾ ਕੋਈ ਨਹੀਂ ਅੜਿਆ ਹੈਗਾ। ਸ਼ੁਕਰ। ਸ਼ੁਕਰ ਆ ਉਹਦਾ ਅਲਹਮਦੁਲਿਲਾ। ਕਿੰਨੇ ਨਿਆਣੇ? ਨਿਆਣੇ ਜੀ 6 ਕੁੜੀਆਂ ਜੀ 2 ਮੁੰਡੇ। ਮਾਸ਼ਾਅੱਲਾ। ਪਹਿਲੇ ਵਿਆਹ 'ਚ ਇੱਕ ਮੁੰਡਾ ਜੀ ਉਹਨੇ ਆਪਣੇ ਬੱਚੇ ਵਿਆਹ ਲਏ ਤੇ ਮੇਰੀਆਂ 2 ਸ਼ਾਦੀਆਂ। ਅੱਛਾ ਹਾਂਜੀ ਅੱਛਾ ਮੈਂ ਕਿਹਾ ਵੀ ਤੈਨੂੰ ਤੇਰਾ ਪਿਓ ਨੇ ਇਸ ਕੰਮ ਤੇ ਲਾਇਆ ਵੀ ਬਾਗਾਂ ਦੇ ਤੇ ਜਾਂ ਵੀ ਤੂੰ ਆਪ ਲੱਗਿਆ? ਨਹੀਂ ਜੀ ਨਹੀਂ ਮੈਨੂੰ ਖੁਦ ਸ਼ੌਕ ਹੋਇਆ ਵੀ ਇਹ ਕੰਮ ਕਰਨਾ ਬਾਗਾਂ ਦਾ। ਅੱਛਾ ਮੈਂ ਮੀਆਂ ਖਾਲਿਦ ਕੋਲ ਹੁੰਦੇ ਸੀ ਬੂਟੇ 3 ਮੈਂ 60 ਰੁਪਏ ਦੇ ਲਏ ਉਹ। ਹਾਂ 60 ਰੁਪਏ ਦੇ ਲਏ। ਉਦੋਂ ਮੈਂ ਵਾਹੀ ਕਰਦਾ ਸੀ ਮੀਆਂ ਫਨੌਲੇ ਨਾਲ। ਅੱਛਾ ਤੇ ਖੜੇ ਮੈਂ 120 ਦੇ ਵੇਚਤੇ ਜੀ ਉਹਦੇ ਚੋਂ ਮੈਨੂੰ 60 ਰੁਪਏ ਮੁਨਾਫਾ ਮਿਲ ਗਿਆ। ਅੱਛਾ ਮੈਂ ਕਿਹਾ ਇਹ ਤਾਂ ਕੰਮ ਹੀ ਬੜਾ ਅੱਧੋ ਵੱਧ ਹੋ ਗਿਆ ਜੀ 3 ਬੂਟਿਆਂ ਦੇ ਵਿੱਚੋਂ। ਮੈਂ ਕਿਹਾ ਇਹ ਤਾਂ ਕੰਮ ਹੀ ਬੜਾ। ਚਸਕਾ ਮੈਂ ਫਿਰ- ਪੈ ਗਿਆ। ਹਾਂ ਚਸਕਾ ਜ਼ਿਮੀਦਾਰਾ ਛੱਡ ਦਿੱਤਾ ਫਿਰ ਮੈਂ ਸੌਦੇ ਕਰਨੇ ਸ਼ੁਰੂ ਕਰਤੇ। ਹਾਂਜੀ ਤਜਰਬਾ
फिर 2 साल पहले तो मार ही खाई जी, तजर्बा नहीं आ पूरा था। ਹਾਂ जो तजर्बा हुंदा चलिया गया जो तो फिर बूढ़े हुंदे चले गए, सानू काम छड्डना पै गया। ਅੱਛਾ हाँ जी। ਅੱਛਾ ਇੰਨੀ ਜ਼ਿੰਦਗੀ ਹੋ ਗਈ ਤੈਨੂੰ ਬਾਗਾਂ ਦਾ ਕੰਮ ਕਰਦੇ, ਇਹ ਕੀ ਸਲਾਹ ਤੂੰ ਦੇਂਗਾ ਵੀ ਜਿਹੜਾ ਠੇਕੇਦਾਰ ਆ ਉਹਨੂੰ ਕੀ ਕਰਨਾ ਚਾਹੀਦਾ ਬਚਤ ਕਰਨ ਵਾਸਤੇ, ਮਾਲਕ ਨੂੰ ਕੀ ਕਰਨਾ ਚਾਹੀਦਾ, ਬਾਗ ਹੋਣੇ ਚਾਹੀਦੇ ਆ ਨਹੀਂ ਹੋਣੇ ਚਾਹੀਦੇ? बाग जी एक बहुत अच्छी चीज़ है, माड़ी नहीं हैगी। ਮਾੜੀ ਨਹੀਂ ਹੈ। बाकी जे कोई फाई खफम मालिक भी हो गए। ਹਾਂ फौजी लंबरदार बाग लाया जी, ਅੱਛਾ वो 2 बोरियां खाद DAP आप पांदा, गोडी को आप करांदा, उस तो पीछे 2 बोरियों ने माली भी करना तो भी पा। ਹਾਂ एक साडे रहमे शाच बंदा वो कामयाब है, ਹੂੰ ਉਹਦੇ ਬਾਗ ਚਹਿਮਲ ਕਰਦਾ ਜੀ। ਹਾਂ ਉਹਦਾ ਬਾਗ ਮੈਂ ਲਿਆ ਜੀ 70,000 ਰੁਪਏ ਦਾ। ਅੱਛਾ ਇੱਕ ਮਾਸਟਰ ਹੁੰਦਾ ਸੀ ਰੋਪੜੀਆਂ ਦਾ, ਬੜਾ ਉੱਚਾ ਲੰਮਾ ਜਵਾਨ, ਉਹ ਮੇਰੇ ਕੋਲ ਗਿਆ ਬਾਗ 'ਚ ਜਾ ਕੇ, ਉਹਨੇ ਇਹ ਕਰਕੇ ਬੂਟੇ ਦੇਖੇ 70,000 ਦਾ ਲਿਆ। ਲੱਗਾ ਕਿ ਮਾਲੀ ਇਹ ਸੇਬਾਂ ਦੇ ਬੂਟੇ ਜਿਹੜੇ 70,000 ਦੇ ਲੈ ਤੂੰ ਬੜੇ ਪੈਸੇ ਲਾਤੇ ਤੂੰ। ਹਾਂ ਮੈਂ ਕਿਹਾ ਜੀ ਸੌਦਾਬਾਜ਼ੀ ਹੁੰਦੀ ਰਹਿੰਦੀ ਹੈ, 2 ਕਿੱਲੇ ਰਕਬਾ। ਹਾਂ ਉਹਦੇ ਵਿੱਚ ਜੀ ਮੈਨੂੰ 95,000 ਮੈਂ ਰੁਪਈਆ ਵਟਿਆ, 200 ਰੁਪਈਆ ਡੇਲੀ ਮੇਰਾ ਘਰ ਦਾ ਖਰਚਾ ਹੁੰਦਾ। ਮਾਸ਼ਾਅੱਲਾ ਵਾਹ 17 ਥੈਲੇ ਉਹਦੇ ਚੋਂ ਮੈਨੂੰ ਦਾਣਿਆਂ ਦੇ ਲੱਭੇ ਜੀ, ਕਣਕ ਕਿਉਂਕਿ ਫਨੇ ਜ਼ਮੀਨ ਉਹਨੇ ਮੈਨੂੰ ਦਿਆ था। ਹਾਂ ਹਾਂ ਮੂੰਗੀ ਲਾਈ ਮੈਂ, ਮੂੰਗੀ ਮੇਰੀ ਹੋਈ ਨਾ, ਹਾਂ ਹਾਂ ਗਰਮੀ ਦੀ ਮੂੰਗੀ ਲਾਈ ਤੇ ਮੂੰਗੀ ਹੋਈ ਨਾ ਮੇਰੀ। ਹਾਂ ਤੇ ਕਣਕ ਦੇ ਮੇਰੇ ਹੋ ਗਏ ਸੀ 17-18 ਥੈਲੇ। ਅੱਛਾ 5,000 ਰੁਪਈਆ ਫਿਰ ਮੈਂ ਪੈਸੇ ਦੇ ਤੇ ਲੰਬਰਦਾਰ ਸਾਹਿਬ ਆਪਣੇ ਘਰ ਚਲੇ ਗਏ। ਦੂਏ ਦਿਨ ਮਗਰੋਂ ਨੇ ਆ ਕੇ ਮੇਰੇ ਮੁਨਸ਼ੀਆਂ ਨੂੰ ਜਿਹੜੇ ਨਾ ਆੜਤੀ, ਉਹਨਾਂ ਨੂੰ 5,000 ਛੋਟ ਕਰਕੇ ਗਿਆ ਵੀ ਆ ਯਾਰ, ਉਹਨੂੰ ਮੈਂ 5,000 ਛੱਡਿਆ, ਉਹ ਰੋਇਆ ਪਿੱਟਿਆ ਜੀ ਮੇਰੇ ਕੋਲ। ਅੱਛਾ ਇਹ ਆਪਣੀ ਖੁਸ਼ੀ ਨਾਲ। ਆਪਣੀ ਖੁਸ਼ੀ ਨਾਲ। ਜਦੋਂ ਤੁਸੀਂ ਬਾਗ ਲੈਂਦੇ ਆ ਤੇ ਵਿੱਚ ਜ਼ਮੀਨ ਵੀ ਤੁਹਾਡੇ ਕੋਲ ਆਉਂਦੀ ਹਾਂਜੀ ਬਾਜੇ ਮਾਲਕ ਕਹਿੰਦੇ ਨੇ ਜੀ ਫਣੇ ਜ਼ਮੀਨ ਆ। ਤੇ ਉਹਦੇ 'ਚ ਫਿਰ ਤੁਸੀਂ ਕੀ ਲਾਉਂਦੇ? ਅਸੀਂ ਜੋ ਉਹਦੇ ਵਿੱਚ ਆ ਪਾੜਿਆਂ ਛਾੜਿਆਂ 'ਚ ਪੱਠੇ ਗੜ ਲਓ ਜਾਂ ਕਣਕ ਗੜ ਲਓ, ਕਿਉਂਕਿ ਅਸੀਂ ਵੀ ਫਿਰਨਾ ਨਾ, ਅਸੀਂ ਤੋੜ ਦਈਏ ਫਿਰ ਰੱਖ ਲਈਏ, ਅੱਛਾ ਅਸੀਂ ਫਿਰਨਾ ਫਿਰ ਉਹਦੇ 'ਚ। ਹਾਂਜੀ ਤੇ ਕੋਈ ਫਸਲ ਵੀ ਵਿੱਚ ਹੋ ਜਾਂਦੀ? ਫਸਲ ਹੋ ਜਾਂਦੀ ਜੀ, ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਉਹ 2 ਕਿੱਲਿਆਂ 'ਚ ਮੇਰੀ ਕਣਕ ਹੋ ਗਈ ਜੀ, ਤੇ ਪੱਠੇ ਵੀ ਲਾਏ? ਪੱਠੇ ਵੀ ਲਾਏ ਤੇ ਜੀ। ਹੁਣ ਬਾਗ ਤੇ ਕੋ ਸਣੇ ਜ਼ਮੀਨ ਆ ਕਿ ਨਹੀਂ ਜੀ, ਆਹ ਦਿਹਾੜਾ ਸਾਡੇ ਕੋਲ ਆ ਜੀ, ਲੰਬਰਦਾਰ ਸਾਹਿਬ ਨੇ ਕਿਹਾ ਵੀ ਇੱਥੇ ਜੋ ਮਰਜ਼ੀ ਕਰ ਲਓ ਜੀ, ਫੰਗਣਾ ਇਹਦੇ 'ਚ ਕੀ ਹੋਣਾ, ਨਾ ਉਹਦਾ ਨਾ ਸਾਡਾ। ਨੰਬਰਦਾਰ ਬੜਾ ਸਿਆਣਾ ਲਿਆ, ਜੇ ਚ ਹੋਣਾ ਕੁਝ ਨਹੀਂ ਉਧਰ ਸਣੇ ਜ਼ਮੀਨ ਦੇ। ਤੇ ਆਹ 2 ਕਿੱਲੇ ਲੰਬਰਦਾਰ ਸਾਹਿਬ ਨੇ ਜੀ ਫਰੋਂ ਲਾਈ ਆ। ਅੱਛਾ ਕਮਾਂ ਚ? ਨਹੀਂ ਜੀ ਆ ਬਾਗ 'ਚ ਅੱਛਾ ਬਾਗ ਚ ਸਰੋਂ ਕਾਮਯਾਬ ਆ? ਕਾਮਯਾਬ ਹੈ। ਤੇ ਉਹ ਸਰੋਂ ਤੋਂ ਤੇਰੇ ਬਾਗ ਨੂੰ ਤਾਂ ਨਹੀਂ ਕੋਈ ਪਊ? ਨਹੀਂ ਮੈਨੂੰ ਕੋਈ ਨੁਕਸਾਨ ਨਹੀਂ ਹੋਣਾ। ਇੱਕ ਨੁਕਸਾਨ ਹੋਣਾ ਉਸ ਟਾਈਮ ਖੈਰ ਫੱਲਾ ਹੁੰਦੀ ਹੈ, ਮਰੂਦ ਲੈਂਡ ਤੇ ਗਿਆ ਹੋਇਆ ਹੁੰਦਾ, ਸਪਰੇਅ ਸ਼ੁਰੂ ਕਰ ਲਾਂਗੇ, ਕਿਉਂਕਿ ਇਹਨੂੰ ਮੱਛਰ ਪੈਂਦਾ ਉਸ ਟਾਈਮ, ਤੇਲਾ ਪੈਂਦਾ, ਅੱਛਾ ਅੱਛਾ ਸਾਨੂੰ ਨੁਕਸਾਨ ਦਿੰਦਾ ਉਸ ਟਾਈਮ ਬਾਗ ਨੂੰ। ਸਪਰੇਆਂ ਵੀ ਆਪ ਕਰਦਾ ਰਿਹਾ ਸਾਰੀ ਜ਼ਿੰਦਗੀ? ਹਾਂਜੀ ਆਪ ਕਰੀ। ਅੱਛਾ ਅਸੀਂ ਸ਼ੁਰੂ ਚ ਦੇਖਦੇ ਸੀਗੇ ਉਦੋਂ ਸਪਰੇਅ ਨਾ ਬਾਲਟੀ ਚ ਘੋਲ ਕੇ ਹਾਂਜੀ ਹਾਂਜੀ ਗਲਾਸ ਫੜ ਕੇ ਹਾਂਜੀ, ਤੇ ਬਾਗਾਂ ਨੂੰ ਇਦਾਂ ਕਰਦੇ ਸੀ ਗਲਾਸ। ਉਹ ਕਰਦੇ ਤੇ ਜੀ, ਮੈਂ ਉਹਦੇ ਮਤਲਬ ਕਿ ਤੁਹਾਨੂੰ ਕਹੂੰਗਾ ਵੀ ਮੈਂ ਉਹਨੂੰ ਸਪਰੇਅ ਨਹੀਂ ਸਮਝਦਾ। ਅੱਛਾ ਜੀ ਹਾਂਜੀ ਉਹ ਜਿੱਥੇ ਗਿਰਨੀ ਇੱਕ ਥਾਂ ਗਲਾਸ ਗਿਰਨਾ, ਸਪਰੇਅ ਅਸਲ ਹੈ ਮਸ਼ੀਨ ਦੀ। ਮਸ਼ੀਨ ਨਹੀਂ, ਉਦੋਂ ਮਸ਼ੀਨ ਹੈ ਹੀ ਨਹੀਂ ਸੀ। ਨਹੀਂ ਹੈ ਨਹੀਂ ਸੀ, ਪਰ ਲੇਕਿਨ ਲੱਭ ਜਾਂਦੀ ਸੀ ਜੇ ਲੱਭਦੇ। ਅੱਛਾ ਤੇ ਤੂੰ ਮਸ਼ੀਨ ਨਾਲ ਕਰਦਾ ਰਿਹਾ? ਮੈਂ ਮਸ਼ੀਨ ਨਾਲ ਕਰੀ ਆ ਜੀ, ਮੈਂ ਗਲਾਸ ਨਾਲ ਨਹੀਂ ਕਰੀ। ਕਾਦੇ ਬਾਗ ਤੂੰ ਲਏ ਆ? ਇੱਕ ਤਾਂ ਬਾਗ ਅਮਰੂਦਾਂ ਦਾ, ਮਰੂਦਾਂ ਦਾ ਵੀ ਮੈਂ ਲਿਆ ਜੀ, ਕਿੰਨੂਆਂ ਦਾ ਵੀ ਲਿਆ। ਆਪਣੇ ਹਾਜੀ ਹਫਨ ਹੁੰਦੇ ਸੀ ਇਹਨਾਂ ਦੇ ਦਾਦਾ ਲੰਬਰਦਾਰ ਸਾਹਿਬ, ਜੋ ਦੇ ਆ 2 ਕਿੱਲੇ ਰਕਬਾ ਪਿਛਲਾ ਜੀ, ਇਹ ਬਾਗ ਹੀ ਹੁੰਦਾ ਸੀ, ਝੁੱਗੀਆਂ ਪਾਈਆਂ ਹੋਈਆਂ ਹੁੰਦੀਆਂ ਸੀ, ਕਿੰਨੂ ਇਹੋ ਜਿਹਾ ਮੋਟਾ ਹੋਣਾ ਅੱਛਾ ਤੇ ਇੱਕ ਬੂਟੇ ਜੋ ਪੂਰੀ ਰੇੜੀ ਭਰ ਜਾਂਦੀ ਸੀ। ਬਹੁਤ ਅੱਛਾ ਬਾਗ ਔਰ ਬਹੁਤ ਅੱਛਾ ਬੰਦਾ ਸੀ। ਹਾਂ ਜੋ ਉਹਨੂੰ ਕਹਿਤਾ ਬਈ ਆਹ ਦੇਣਾ ਹਾਜੀ, ਉਹਨੇ ਉਹੀ ਲਿਆ, ਉਹਨੇ ਸੌਦਾਬਾਜ਼ੀ ਨਹੀਂ ਕਰੀ। ਹਾਂ ਬਹੁਤ ਅੱਛਾ। ਔਰ ਫਿਰ ਮਗਰ ਕੋਈ ਨਹੀਂ ਆਇਆ, ਪੈਸਿਆਂ ਨੂੰ ਨਹੀਂ ਕਦੇ ਮਗਰ ਆਇਆ, ਉਹਨੂੰ ਘਰ ਜਾ ਕੇ ਪੈਸੇ। ਅੱਛਾ ਔਰ ਇੱਕ ਮੈਂ ਨਹੀਂ, ਹਾਂ ਡੱਬਾ ਹੁੰਦਾ ਸੀ ਇੱਕ ਆਪਣੇ ਤੇਰੇ ਜੜਾਂ ਇਹਦਾ ਅਬਾਗਤ ਦਾ, ਹਾਂ ਜ਼ਿਆਦਾ ਕਰ ਉਹ ਲੈਂਦਾ ਸੀ ਇਸ ਬਾਗ ਨੂੰ। ਅੱਛਾ ਉਹਨੇ ਹਾਜੀ ਨੇ ਜ਼ਿਆਦਾ ਕਰ ਉਹਨੂੰ ਦੇਣਾ, ਜੇ ਉਹ ਛੁੱਟ ਗਿਆ ਤੇ ਫਿਰ ਸਾਨੂੰ ਲੋਕਾਂ ਨੂੰ ਦੇਣਾ ਉਹਨੇ। ਅੱਛਾ ਜਦੋਂ ਬਾਗ ਦਿੰਦੇ ਆ ਨਾ ਤੇ ਮਾਲਕ ਵਿੱਚੋਂ ਬੂਟੇ ਰੱਖਦੇ ਹੁੰਦੇ? ਨਹੀਂ ਜੀ, ਹੈਂ? ਕੋਈ ਕਹਿ ਦਿੰਦਾ ਜੀ ਮੈਂ 1000 ਦਾਣਾ ਲਊਂਗਾ, ਕੋਈ ਕਹਿੰਦਾ ਮੈਂ 500 ਲਊਂਗਾ, ਕੋਈ ਕਹਿ ਦਿੰਦਾ ਮੈਂ 200 ਲਊਂਗਾ। ਕਈ ਬੰਦੇ ਐਸੇ ਆ ਜਿਹੜੇ ਉਹ ਕਹਿੰਦੇ ਨੇ ਅਸੀਂ 3 ਬੂਟੇ ਰੱਖਣੇ ਆ। ਹਾਂ ਬੂਟੇ ਰੱਖਣੇ। ਹਾਂ ਜੀ ਬੂਟੇ ਰੱਖਣੇ। ਉਹ ਕਿਉਂਕਿ ਸਾਡਾ ਮਾਲੀਆਂ ਦਾ ਖਾਈ ਖੁਈ ਜਾਣਾ ਜੀ, ਛੇਕੜ ਤੇ ਆਪਣਾ ਵੇਚ ਲੈਣਾ ਹੁੰਦਾ ਜੀ। ਇਹ ਉਹਨਾਂ ਲੋਕਾਂ ਦਾ ਕੰਮ ਹੈ ਜੀ। ਹਾਂ ਹਾਂ ਜੀ, ਕਿਉਂਕਿ ਸਾਨੂੰ ਪਤਾ ਨਾ। ਅੱਛਾ ਤੁਹਾਡੇ ਬਾਗਾਂ 'ਚ ਇੰਨੀ ਦੇਰ ਹੋ ਗਈ ਵੀ ਕਦੀ ਕੋਈ ਚੋਰੀ ਵੀ ਹੋਈ ਹੈ? ਚੋਰੀ ਹੁੰਦੀ ਆ ਜੀ ਰੋਜ਼। ਪਰਸੋਂ ਤੁਸੀਂ ਚਲੇ ਗਏ ਆ ਜੀ, ਉਸ ਤੋਂ ਬਾਅਦ ਦੂਸਰੇ ਦਿਨ ਜਿੱਥੇ ਮੈਂ ਫੜ ਲਿਆ ਜੀ, ਇੱਥੇ ਬਹਿ ਜਾਓ, ਮੈਂ ਕਿਹਾ 10,000 ਰੁਪਇਆ ਲਿਆਓ, 10,000 ਸਾਨੂੰ ਚੱਟੀ ਛੱਡੀ, ਨੁਕਸਾਨ ਦੇ ਦਿਓ। ਉਹ 2 ਘੰਟੇ ਇੱਥੇ ਮੈਂ ਬਾਹ ਕੇ ਰੱਖੇ ਜੀ, ਫਿਰ ਉਹਨਾਂ ਨੂੰ ਛੱਡਣਾ ਪੈ ਗਿਆ ਜੀ। ਹਾਂ ਸੜਨਾ ਤਾਂ ਪੈਂਦਾ। ਹਾਂਜੀ ਹਾਂ 2-3 ਦਾਣੇ ਤੋੜੇ ਤੇ ਉਹਨਾਂ ਨੇ। ਜੇ ਇੰਨਾ ਕੁ ਨਾ ਕਰੀਏ ਜੀ ਸਾਨੂੰ ਉਹਦੇ ਖਾ ਜਵੇ ਕੋਈ, ਇੰਨਾ ਕੁ ਤਾਂ ਦਬਕਾ ਛਪਕਾ ਕਰਨਾ ਪੈਂਦਾ। ਡਰਾ ਕੇ ਰੱਖਣੇ ਪੈਂਦੇ ਹਾਂਜੀ ਇਹ ਇਦਾਂ। ਤਾਇਆ ਵਲੀ ਦਿਨ ਕਹਿੰਦਾ ਹੁੰਦਾ ਫਿਰ ਲੰਬਰਦਾਰ ਅਲੀਮ ਦਾ ਪਿਓ ਜੀ, ਆਹੋ ਵੀ ਦਬਕਾਣਾ ਤੋਂ ਪੜਾ ਬੰਦਾ, ਜੇ ਦਬਕਾਓ ਉਹਨੇ ਤਾਂ ਗੱਲ ਨਹੀਂ ਨਹੀਂ ਮੰਨਣੀ। ਦਮਕਾਣਾ ਤਾਂ ਪੈਂਦਾ। ਹਾਂ ਹਾਂਜੀ
ਹੁਣ ਬਾਗਾਂ ਦਾ ਕੰਮ ਘਟ ਗਿਆ? ਹੁਣ ਜੀ ਸਾਡੇ ਕੋਲ ਘਟ ਗਿਆ, ਫਤੋ ਹੁੰਦਾ ਨਹੀਂ, ਗੋਡੇ ਨਹੀਂ ਫਾਸ ਲੈਂਦੇ, ਬਾਹਾਂ ਨਹੀਂ ਫਾਸ ਲੈਂਦੀਆਂ ਜੀ, ਮੈਂ ਨਹੀਂ ਕਰਦਾ। ਬਾਗਾਂ ਦਾ ਕੰਮ ਹੈਗਾ ਜੀ, ਬੜਾ ਬਾਗ ਆ ਜੀ ਇੱਧਰ ਲਈਏ ਵਾਲੇ ਪਾਸੇ, ਬਹੁਤ ਬਾਗ ਨਹੀਂ, ਉਹ ਫਤਿਹਪੁਰ ਲਈਏ ਇੱਧਰ ਵਾਲੇ ਪਾਸੇ ਬੜੇ ਤਾਂ ਹੈ, ਬਾਗ। ਮੈਂ ਤਾਂ ਆਪਣੇ ਗੱਲ ਕਰਦਾ। ਆਪਣੇ ਘਟ ਗਏ, ਆਪਣੇ ਘਟ ਗਏ? ਆਪਣੇ ਉਸ ਟਾਈਮ ਕਿੰਨੇ ਕੁ ਸੀਗੇ? ਉਸ ਟਾਈਮ ਜੀ ਇੱਥੇ ਆ ਵੀ ਬਾਗ ਕਿੰਨੂ ਸੀ, ਇੱਥੇ ਸਫਦਰ ਦੇ ਵੀ ਬਾਗ ਕਿੰਨੂ ਸੀ ਜੀ, ਡਾਕਟਰ ਯੂਸਫ ਦੇ ਵੀ ਬਾਗ ਸੀ, ਮਰੂਦਾਂ ਦਾ। ਆਪਣੇ ਪਿੰਡ ਜੀ ਬਹੁਤ ਬਣਦੇ ਸੀ। ਆਪਣੇ ਪਿੰਡ 'ਚ ਬੜੇ ਸਾਡਾ ਬਣਦੇ ਵੀ ਸੀ, ਸੀ। ਗਲਜਾਰ ਜੱਟ ਦਾ ਵੀ ਥਾ ਜੀ, ਤੇ ਆਪਣੇ ਪਰਾਂ ਅਬਦੁੱਲੇ ਕਿਆਂ ਦੇ 'ਚ ਵੀ ਥਾ ਜੀ, ਹਾਂ ਪਰਾਂ ਫੱਤੂ ਕਿਆਂ ਦੇ 'ਚ ਵੀ ਥਾ ਜੀ, ਕੁਰਸ਼ੈਦ ਵਾਲੇ ਟੇਢੇ ਵਾਲੇ 'ਚ ਵੀ ਥਾ ਜੀ, ਤੇ ਇਧਰ ਅਫਲਮ ਫਕੀਰੀਏ ਦਾ ਜੀ ਉਹਦਾ ਵੀ ਥਾ। हाँ जी, बाग बड़े थे, रावां दे मरबे च भी था जी। सब तो पहले बल्कि जे फिर पूछे तो राव लीलू के 2 किले थे ना जेडे नाल जिथे मशीन कदे लाई फिर आके बशीर ने ढंग वालिया ने शाह ने वो 2 किला उन्हों का भी बाग था। सब तो पहले लीलू का बाग था, बाकी राणे रशीद का बाग। ਅੱਛਾ ਤੂੰ ਬੰਦਾ ਕੱਲਾ ਜੋ ਤੂੰ ਬਾਗ ਲੈਂਦਾ ਸੀ हाँ जी, ਤੇ ਫਿਰ ਰੋਜ਼ ਆੜਤ ਦੇ ਵਿੱਚ ਪਹੁੰਚਾਣਾ ਮੰਡੀ ਚ हाँ जी, ਮਾਲ हाँ ਉਹ जी। ਕਿੱਦਾਂ ਪੂਰਾ ਕਰਦਾ? ਉਹ ਜੀ ਮੈਂ ਬੜਾ ਕੰਮ ਕਰਨਾ, ਬੜਾ ਨੱਠਣ ਭੱਜਣ ਵਾਲਾ ਬੜਾ ਹੁਸ਼ਿਆਰ ਬੰਦਾ ਸੀ। ਅੱਛਾ 10-12 ਨਾਗ ਮੈਨੂੰ ਮਾਮੂਲੀ ਮਰੋਦ ਦੇ ਜੀ, ਹਾਂ ਗੱਲ ਹੀ ਕੋਈ ਨਹੀਂ ਗੱਲ ਹੀ ਕੋਈ ਨਹੀਂ। ਮੇਰੇ ਵਾਸਤੇ ਐਵੇਂ ਨਾ ਜੀ ਹਫਤ ਮਾਫਾ ਦਾ। ਮੈਂ ਤੇਜ਼ ਬਹੁਤ ਸੀ। ਅੱਛਾ हाँ जी, ਤੇ ਕਿਹੜੀ ਕਿਹੜੀ ਮੰਡੀਆਂ 'ਚ ਦਿੰਦਾ ਰਿਹਾ ਮਾਲ? मैं मंडियाँ जी जड़ा मैं बड़ा बेचा, ननकाने बड़ा बेचा, बल्कि जड़ा मैं गड्डियाँ ले जाता रहा, मैं खुद बोली करांदा रहा जी, उत्थे मैंने मुनशी दे दिंदा फिर आड़ती। ਅੱਛਾ हाँ उन्हें नहीं मेरा माल बेचा, उन्हें कहना तू अपना आप बेचना, मैं मुनशी देना तेन, मुनशी उन्हें देना मैंने, ते मैं माल अपना आप बेचना, ਆਪ ਵੇਚਣਾ ਹੈ? आप बेचना। लाहौर मंडी भी मैं बेचा जी, ਅੱਛਾ ननकाने भी बेचा जी मैं, ਹਾਂ ਹਾਂ तेरा फैसलाबाद भी बेचा, समुंदरी भी बेचा, पीर महल बेचा जी, रावलपिंडी में बेर जाके बेचा जी। ਅੱਛਾ हाँ जी, बेर में रावलपिंडी बेचा जाके। ਅੱਛਾ ਬਾਗ ਆ, ਹੁਣ ਮੈਂ ਤੈਨੂੰ ਕਹਾਂ ਵੀ ਆ ਮੇਰਾ ਬਾਗ ਆ ਲੈ ਲਾ, हाँ जी, ਤੂੰ ਕਿਵੇਂ ਉਹਦੇ ਪੈਸੇ ਬਣਾਉਣਾ ਵਿੱਚ ਤੁਰ ਕੇ ਕੀ ਦੇਖਦਾ ਤੂੰ? ਉਹਦਾ ਜੀ ਸਾਨੂੰ ਮੈਂ ਦੇਖਣਾ ਪੈਂਦਾ ਬੂਟਾ। ਅੱਛਾ ਆ ਬੂਟਾ ਦੇਖ ਲਿਆ, ਅੱਛਾ ਇਹਦੇ ਤੇ ਅਸੀਂ ਤੱਕਣਾ ਵੀ ਇਹਦੇ ਤੇ ਹੈਗਾ 20 ਫਿਰ ਵਜਨ, ਅੱਛਾ ਇਹਦੇ ਤੋਂ ਆ ਗਿਆ ਜੀ 25 ਫਿਰ ਵਜਨ, ਹਾਂ ਹਾਂ ਉਹ 5 ਫਿਰ ਸਾਨੂੰ ਮੁਨਾਫਾ ਹੋ ਗਿਆ। ਅੱਛਾ ਅਗਰ ਅਸੀਂ ਇਹਦੇ ਤੇ ਪਾਇਆ 20 ਫਿਰ, ਇਹਦੀ ਔਫਤ ਘਟ ਗਈ, ਹਾਂ ਇਹ ਆ ਗਿਆ 15 ਫਿਰ ਤੇ ਸਾਨੂੰ ਉੱਥੇ ਹੀ ਪੈਸੇ ਪੈ ਗਏ ਜੀ। ਉੱਥੇ ਹੀ ਫਿਰ। ਜੇ ਕੁਝ ਕਸਰ ਰਹਿ ਗਈ ਤਾਂ ਮੰਡੀ ਜਾ ਕੇ ਨਿਕਲ ਜਾਣੀ, ਅਗਰ ਮੰਡੀ ਤੇਜ਼ ਮਿਲ ਗਈ ਹਾਂ ਖੈਰ ਫੱਲਾ, ਤੇ ਖੈਰ ਚਲਾ। ਜੇ ਮੰਡੀ ਤੇਜ਼ ਨਹੀਂ ਹਾਂ ਤਾਂ ਫਿਰ ਉੱਥੇ ਜਾ ਕੇ ਪੈ ਜਾਂਦਾ। ਸਾਨੂੰ ਪਤਾ ਲੱਗ ਜਾਂਦਾ ਪਹਿਲਾ 2 ਬੂਟੇ ਤੋੜਨ ਨਾਲ ਵੀ ਇੰਨੇ ਪੈਸੇ ਕੱਟਣੇ ਆ। ਮੇਰਾ ਯਾਨੀ ਇੰਨਾ ਕੁ ਤਜਰਬਾ ਹੋ ਗਿਆ ਸੀ। ਆਪਣਾ ਰਾਣਾ ਫਾਕਾ ਔਰ ਰਾਣਾ ਅਕਰਮ ਵਕੀਲ ਸਾਹਿਬ, ਉਹਨਾਂ ਦਾ ਮੈਂ ਬਾਗ ਲੈ ਲਿਆ ਤੇ ਮੈਂ ਬੂਟਾ ਤੋੜਿਆ, ਤੋੜ ਕੇ ਮੈਂ ਕਿਹਾ ਵੀ ਐਤਕੀ ਰੁਪਈਆ 7000 ਬਚਣਾ। 7000 ਦਾ ਬਾਗ ਲਿਆ, ਕਹਿੰਦਾ ਬੂਟਾ ਤੂੰ ਪਹਿਲਾਂ ਤੋੜਿਆ। ਮੈਂ ਕਿਹਾ ਮੈਂ ਇਹਦੇ ਤੇ ਪਾਏ ਸੀ 2 ਕੋਪੇ, ਇਹਦੇ ਤੋਂ ਹੋ ਗਏ 4 ਕੋਪੇ, ਮੇਰੀ ਫੌਜ ਤੋਂ 2 ਕੋਪੇ ਵੱਧ ਹੋ ਗਏ, ਵੱਧ ਹੋ ਗਏ। ਤੇ ਇਹਨੇ ਮੈਨੂੰ ਬਚਾ ਦੇਣਾ। ਤੇ ਜਿਸ ਮੰਡੀ ਗਿਆ, ਮੰਡੀ ਵੀ ਤੇਜ਼, ਹਾਂ ਮੈਨੂੰ ਜੀ ਫਾਤੀ ਵਜਿਆ। ਵਾਹ। ਦੂਏ ਸਾਲ ਮੈਂ ਫੇਰ ਲੈ ਲਿਆ, ਪਹਿਲਾ ਬੂਟਾ ਉਹੀ ਫੇਰ ਮੈਂ ਤੋੜਿਆ, ਫਾਕਾ ਮੇਰੇ ਕੋਲ ਫਿਰ ਬੈਠਾ। ਹਾਂ ਮੈਂ ਕਹਿੰਦਾ ਐਤਕੀ ਫੱਤ ਦਾ ਫੱਤ ਪੈਣਾ। ਹਾਂ ਕਹਿੰਦਾ ਯਾਰ ਤੈਨੂੰ ਕੀ ਪਤਾ? ਮੈਂ ਕਿਹਾ ਮੈਨੂੰ ਪਤਾ, ਇਹਦੇ ਤੇ ਪਾਏ ਸੀ 3 ਕੋਪੇ, ਹਾਂ ਇਹਦੇ ਤੋਂ ਹੋਏ 2 ਕੋਪੇ, ਹਾਂ ਕੋਪਾ ਤਾਂ ਉਹੀ ਉੱਡ ਗਿਆ ਵਿੱਚੋਂ, ਉੱਡ ਗਿਆ। ਔਫਤ ਨਹੀਂ ਵਧੀ ਹੈਗੀ। ਤੇ ਮੰਡੀ ਦਾ ਪਤਾ ਕੋਈ ਨਹੀਂ, ਮੰਡੀ ਵੀ ਜਾ ਕੇ ਜੀ ਬਹਿ ਗਈ, ਉਹੀ ਫੱਤ ਦਾ ਫੱਤ ਪਿਆ, ਤਜਰਬਾ ਹੋ ਜਾਂਦਾ ਜੀ, ਤਜਰਬਾ ਹੋ ਜਾਂਦਾ। ਤਜਰਬਾ ਹੋ ਜਾਂਦਾ। ਅੱਛਾ ਚਲੋ ਲਓ ਜੀ, ਤੁਸੀਂ ਹੁੱਕਾ ਪੀਓ। ਬਾਬਾ ਜੀ ਨੇ ਤੁਹਾਡੀ ਗੱਲ ਕਰਾਈ ਤੇ ਇਹਨਾਂ ਨਾਲ ਗੱਲ ਸਾਡੀ ਹੁੰਦੀ ਰਹਿੰਦੀ ਹੈ। ਜਦੋਂ ਅਸੀਂ ਇੱਧਰਲੇ ਪਾਸੇ ਗੇੜਾ ਮਾਰਨਾ ਬਾਗ ਵਾਲੇ ਪਾਸੇ, ਤੇ ਬਾਬੇ ਸ਼ੌਂਕੀ ਨਾਲ ਗੱਲਬਾਤ ਹੁੰਦੀ ਰਹਿੰਦੀ। ਅੱਛਾ ਹੁਣ ਮੈਂ ਤੁਹਾਨੂੰ ਗੱਲ ਕਰਾਣਾ, ਜਿਹੜੀ ਮੈਂ ਅੱਗੇ ਗੱਲ ਕੀਤੀ ਸੀ ਵੀ ਸਾਡੇ ਭਰਾ ਬੈਠੇ ਜੀ ਜ਼ੁਬੈਰ ਨੰਬਰਦਾਰ ਸਾਹਿਬ, ਨਾਮ ਇਹਨਾਂ ਦਾ ਜ਼ੁਬੈਰ ਆ, ਪਿਆਰ ਨਾਲ ਜੀ ਸਾਰਾ ਇਲਾਕਾ ਜਾਰੀ ਦੇ ਨਾਂ ਤੋਂ ਜਾਣਦਾ। ਉਹ ਜਾਰੀ ਦੇ ਨਾਂ ਤੋਂ ਤਾਂ ਜਾਣਦਾ ਵੀ ਜਦੋਂ ਦੇਖੋ ਹੁਣ ਤਾਂ ਬੰਦਾ ਮਸ਼ਹੂਰ ਆ, ਮੇਰੇ ਵਰਗਿਆਂ ਦਾ ਵੀ ਟੋਲ ਲੱਗਿਆ ਹੈ ਵੀ ਬੰਦਾ ਜੀ ਕਹਿੰਦਾ ਵੀ ਮੈਂ ਮਸ਼ਹੂਰ ਹਾਂ। ਬਾਈ ਜਾਰੀ ਨੂੰ ਰੱਬ ਨੇ ਉਸ ਟਾਈਮ ਇੱਜ਼ਤ ਦਿੱਤੀ, ਉਦੋਂ ਹੀਰੋ ਸੀ ਪੂਰੇ ਇਲਾਕੇ ਦਾ, ਤਹਿਸੀਲ ਸਮੁੰਦਰੀ, ਤਹਿਸੀਲ ਤਾਂਦਲੇ ਦਾ, ਜਦੋਂ ਸੋਸ਼ਲ ਮੀਡੀਆ ਹੈ ਨਹੀਂ ਸੀ, ਜਦੋਂ ਮੋਬਾਈਲ ਹੈ ਨਹੀਂ ਸੀ। ਹਾਂ ਤੇ ਕਿੱਦਾਂ ਬਈ ਬਾਈ 451 ਗਾਹਬੇ ਰੋਪੜੀਆਂ ਦਾ ਰਹਿਣ ਵਾਲਾ, ਪਿੰਡ ਦਾ ਨੰਬਰਦਾਰ ਰਕਬਾ ਵੀ ਆ, ਪਰ ਇਹਨੂੰ ਸ਼ੌਂਕ ਸੀ ਫੁੱਟਬਾਲ ਦਾ। ਤੇ ਫੁੱਟਬਾਲ ਬਾਈ ਨੇ ਐਸਾ ਖੇਡਿਆ ਨਾ ਬਈ ਗੋਲਕੀਪਰ ਸੀ, ਤੇ ਜਿੱਡਾ ਹਵਾ ਦੇ ਵਿੱਚ ਜੰਪ ਮਾਰਨਾ, ਤੇ ਬੰਦੇ ਦੇਖਣ ਵਾਸਤੇ ਆਉਂਦੇ ਸੀਗੇ ਵੀ ਯਾਰ ਅੱਜ ਜਾਰੀ ਨੂੰ ਦੇਖ ਕੇ ਆਣਾ। ਮੈਂ ਤੁਹਾਨੂੰ ਮਨ ਦੀ ਸੱਚੀ ਗੱਲ ਕਰਾਂ ਵੀ ਮੈਂ ਬਾਈ ਨੂੰ ਬੜਾ ਪਸੰਦ ਕਰਦਾ ਸੀ, ਜਦੋਂ ਬਾਈ ਖੇਡ ਰਿਹਾ ਸੀ ਨਾ ਬੜਾ ਅਸੀਂ ਪਸੰਦ ਕਰਦਾ। ਹੁਣ ਵੀ ਜਿੱਥੇ ਵੀ ਫੁੱਟਬਾਲ ਦੀ ਗੱਲ ਹੁੰਦੀ ਆ ਨਾ, ਮਿਸਾਲ ਬੰਦੇ ਬਾਈ ਦੀ ਦਿੰਦੇ। ਰੱਬੋਂ ਸਾਡੀ ਅੱਜ ਮੁਲਾਕਾਤ ਵੀ ਹੋ ਗਈ। ਤੇ ਬਾਈ ਕੀ ਹਾਲ ਚਾਲ? ਠੀਕ ਠਾਕ ਜੀ, ਸ਼ੁਕਰ ਅੱਲਾਹ ਦਾ। ਬਾਈ ਕਿੰਨਾ ਲੰਬਾ ਤੁਸੀਂ ਖੇਡੇ ਆ ਫੁੱਟਬਾਲ? ਮੈਂ ਤਕਰੀਬਨ 17-18 ਸਾਲ ਖੇਲਿਆ ਜੀ। ਮਾਸ਼ਾਅੱਲਾ। ਹਾਂਜੀ ਤੇ ਅਲਹਮਦੁਲਿਲਾ ਜੀ। ਅੱਛਾ ਬਾਈ, ਜਿਹੜੀਆਂ ਗੱਲਾਂ ਮੈਂ ਕੀਤੀਆਂ ਹਾਂਜੀ
ਤੇ ਇਹਦਾ ਤੁਹਾਨੂੰ ਪਤਾ ਨਾ ਕੋਈ ਤੁਹਾਨੂੰ ਬੰਦੇ ਨੂੰ ਹੁੰਦਾ ਨਾ ਵੀ ਹਾਂਜੀ ਅਲਹਮਦੁਲਿਲਾ ਜੀ, ਅੱਲਾ ਮੀਆਂ ਨੇ ਬੜੀ ਇੱਜ਼ਤ ਦਿੱਤੀ। ਬੜੀ ਇੱਜ਼ਤ ਇਸ ਇਲਾਕੇ ਨੂੰ ਵੀ ਜਾਂਦੇ ਆ ਲੋਕ, ਚਾਹਣ ਵਾਲੇ ਮਿਲਦੇ। ਪਛਾਣ ਵਾਲੇ ਮਿਲਦੇ, ਪਛਾਣ ਜਿਹੜੇ ਸ਼ਕਲ ਤੋਂ ਹੋਣ ਜਾਣਗੇ, ਉਮਰ ਜ਼ਿਆਦਾ ਹੋ ਗਈ ਨਹੀਂ ਵਾਕਫ, ਜਦੋਂ ਨਾਂ ਲੈਂਦੇ ਕੋਈ ਅੱਛਾ ਤੂੰ ਆ ਉਹ, ਹਾਂ। ਜਿੱਦਾਂ ਹੁਣ ਤੁਸੀਂ ਅੱਜ ਮੈਨੂੰ ਪਹਿਚਾਣਿਆ। ਮੈਂ ਨਾ ਜਦੋਂ ਦੱਸਿਆ ਨਾ, ਕਹਿੰਦਾ ਜ਼ੁਬੈਰ, ਮੈਂ ਜ਼ੁਬੈਰ ਤੋਂ ਹਿਸਾਬ ਲਾਇਆ, ਮੈਂ ਕਿਹਾ ਯਾਰ ਜਾਰੀ ਤਾਂ ਨਹੀਂ, ਕਹਿੰਦਾ ਜਾ ਰਹੀ ਹੈ। ਮੈਂ ਕਿਹਾ ਯਾਰ ਮੈਂ ਤਾਂ ਤੈਨੂੰ ਬਹੁਤ ਪਸੰਦ ਕਰਦਾ ਸੀ। ਨਾਲੇ ਉਦੋਂ ਮੈਦਾਨਾਂ 'ਚ ਵਰਦੀ 'ਚ ਹਾਂਜੀ ਨਹੀਂ ਉਸ ਟਾਈਮ ਤਾਂ ਵਾਲ ਵੀ ਥੋੜੇ ਜਿਹੇ ਰੱਖੇ ਹੁੰਦੇ ਸੀ ਅੰਗਰੇਜ਼ਾਂ ਵਾਲੇ। ਹਾਂ ਹਾਂਜੀ, ਦਾੜੀ ਹੌਲੀ ਸੀ। ਤੇ ਮੈਂ ਕਹਿੰਦਾ ਜਦੋਂ ਅੱਛਾ ਬਾਈ ਤੇਰਾ ਉਹ ਸਟਾਈਲ ਸੀ ਹਾਂਜੀ ਹੈ ਇਦਾਂ, ਜਦੋਂ ਖੁਦੋਂ ਫੜਨਾ ਹਾਂਜੀ। ਫੁੱਟਬਾਲ, ਹਾਂਜੀ ਇਹਦਾ ਗੋਡਿਆਂ 'ਚ ਤੇ 15-15 ਫੁੱਟ ਹਵਾ ਦੇ ਵਿੱਚ ਜੰਪ ਮਾਰ। ਹਾਂਜੀ। ਹਾਂ ਅੱਛਾ, ਹੁਣ ਗਾਂ ਕੋਈ ਨਿਆਣੇ ਤਿਆਰ ਕੀਤੇ ਆ ਕੋਈ? ਬੱਚੇ ਮਾਸ਼ਾਅੱਲਾ ਸਕੂਲ ਦੇ ਆਪਣੇ ਗਰਾਊਂਡ ਦੇ ਤਿਆਰ ਆ ਜੀ, ਅੱਛਾ। ਹੁਣ ਖੇਲਦੇ ਅੱਲਾ ਕਰੇ ਜੀ। ਹਾਂ ਹਾਂ ਮੈਂ ਵੀ ਇੱਕ ਦਿਨ ਖੇਲਿਆ ਜੀ ਸੰਗੋ, ਅੱਛਾ। ਉਮਰ ਤਾਂ ਹੈ ਨਹੀਂ ਹੁਣ ਖੇਲਣ ਵਾਲੀ, ਵੱਲ ਖੇਲਿਆ ਜੀ। ਨਹੀਂ ਖੇਡਣਾ ਤੁਹਾਨੂੰ ਪੈਣਾ, ਗਰਾਊਂਡੇ ਜਾਣਾ ਹਾਂਜੀ ਪੈਣਾ। ਗਰਾਊਂਡ ਤਾਂ ਡੇਲੀ ਰੁਟੀਨ ਆ ਜੀ ਮੇਰੀ, ਬਾਬਾ ਇੱਥੇ ਹੁੰਦਾ ਜੀ ਹਾਂ। ਤੇ ਮੈਂ ਗਰਾਊਂਡ ਲਾਜ਼ਮੀ ਜਾਣਾ 4 ਵਜੇ। ਕਿਸੇ ਵੀ ਪਿੰਡ ਦੇ ਵਿੱਚ ਕਬੱਡੀ ਦਾ ਪਲੇਅਰ ਚੰਗਾ ਹੋਵੇ, ਫੁੱਟਬਾਲ ਦਾ ਪਲੇਅਰ ਚੰਗਾ ਹੋਵੇ, ਕਿਸੇ ਖੇਡ ਦਾ, ਹਾਕੀ ਦਾ ਹੋਵੇ, ਕ੍ਰਿਕਟ ਦਾ ਹੋਵੇ, ਗਾਂ ਮੁੰਡਿਆਂ ਨੂੰ ਆਪੇ ਸ਼ੌਕ ਲੱਗ ਜਾਂਦਾ। ਰੋਪੜੀਆਂ ਦੀ ਟੀਮ ਸਦਾ ਹੀ ਚੰਗੀ ਰਹੀ, ਤੇ ਜਿਸ ਟਾਈਮ ਬਾਈ ਖੇਡਦਾ ਸੀ ਉਸ ਟਾਈਮ ਤਾਂ ਕਿਆ ਬਾਤ ਸੀ। ਪਰ ਇਹ ਆ ਵੀ ਜਦੋਂ ਕਿਸੇ ਪਿੰਡ ਦੇ ਪਲੇਅਰ ਨੂੰ ਰੱਬ ਨੇ ਬੜੀ ਇੱਜ਼ਤ ਦਿੱਤੀ ਹੋਵੇ ਨਾ, ਉਹ ਗਾਂ ਫਿਰ ਨਿਆਣਿਆਂ ਨੂੰ ਆਪੇ ਸ਼ੌਕ ਪੈਂਦਾ ਰਹਿੰਦਾ। ਤੇ ਤੁਸੀਂ ਹੁਣ ਜੇ ਗਰਾਊਂਡ 'ਚ ਜਾਂਦੇ ਰਹੋ, ਗਰਾਊਂਡ 'ਚ ਜਾ ਕੇ ਖੇਡੋ ਨਾ, ਖਲੋਂਦੇ ਵੀ ਰਹੋ ਨਾ, ਤਾਂ ਵੀ ਮੁੰਡਿਆਂ ਨੂੰ ਤੁਸੀਂ ਤਿਆਰ ਕਰ ਨਹੀਂ ਸਕਦੇ। ਮਾਸ਼ਾਅੱਲਾ ਜੀ, ਮੁੰਡੇ ਤਿਆਰ ਕਰਦੇ, ਮਿਹਨਤ ਵੀ ਹੁੰਦੀ ਹੈ ਜੀ, ਮਿਹਨਤ ਵੀ ਕਰਦੇ ਮੁੰਡੇ। ਬਾਈ ਕਿੰਨਾ ਕੁ ਟਾਈਮ ਤੁਸੀਂ ਖੇਡੇ ਆ? ਮੈਂ 16-17 ਸਾਲ ਖੇਲਿਆ ਜੀ, ਮਾਸ਼ਾਅੱਲਾ। ਅਲਹਮਦੁਲਿਲਾ 5 ਨੈਸ਼ਨਲ ਲੀਗਾਂ ਖੇਲੀਆਂ ਜੀ ਆਪਣੀਆਂ। ਮਾਸ਼ਾਅੱਲਾ। ਹਾਂਜੀ ਉਸ ਦੌਰ ਜਾਣੀ ਕਿ ਸਟਾਰਟ ਹੋਈ ਸੀ 2005 ਚ ਪਹਿਲੀ ਲੀਗ, ਜਿਹੜੀ ਜਿੱਦਾਂ ਨਹੀਂ ਯੂਰਪ 'ਚ ਹੁੰਦੀਆਂ ਆ, ਮਾਨਚੈਸਟਰ ਯੂਨਾਈਟਿਡ, ਅੱਛਾ। ਐਦਾਂ ਕਲੱਬਾਂ ਦੀਆਂ, ਆਪਣੇ ਉਹ ਡਿਪਾਰਟਾਂ ਦੀ ਹੋਈ ਸੀ ਜੀ। ਮੈਂ ਉਹ ਪੰਜਾਬ ਮੈਡੀਕਲ ਕਾਲਜ ਵੱਲੋਂ ਖੇਲਿਆ ਸੀ ਪਹਿਲੀ ਲੀਗ, ਬਾਹਰਲੇ ਮੁਲਕ? ਇੱਥੇ ਆਪਣੇ ਮੁਲਕ 'ਚ ਜੀ। ਅੱਛਾ ਮਾਸ਼ਾਅੱਲਾ। ਉਹ ਇਹ ਸੀਗਾ ਜੀ, ਜਾਣੀ ਕਿ ਪੂਰੇ ਮੁਲਕ 'ਚ ਹੁੰਦੀ ਸੀ ਜੀ ਉਹ। ਇੱਕ ਆਪਣੇ ਗਰਾਊਂਡ 'ਚ ਹੋਣਾ ਮੈਚ, ਇੱਕ ਅਗਲਿਆਂ ਦੇ ਗਰਾਊਂਡ 'ਚ ਹੋਣਾ, ਚਾਹੇ ਕਰਾਚੀ ਦੀ ਆ, ਚਾਹੇ ਕੋਟੇ ਦੀ ਆ, ਜਿੱਥੇ ਦੀ ਵੀ, ਉੱਥੇ ਜਾ ਕੇ ਖੇਲਣਾ ਇੱਕ ਜੀ। ਹਾਂ। ਉਹ ਮੈਂ 5 ਲੀਗਾਂ ਖੇਲੀਆਂ ਜੀ ਉਹ, ਤੇ ਮੁਖਤਲਿਫ ਡਿਪਾਰਟਾਂ ਵੱਲੋਂ ਖੇਲੀ, ਇੱਕ ਨੇਵੀ ਵੱਲੋਂ ਖੇਲੀ ਜੀ। ਅੱਛਾ। ਹਾਂਜੀ। ਵਾਹ ਬਈ ਵਾਹ। ਤੇ ਤੁਸੀਂ ਗੋਲਕੀਪਰ ਖੜਦੇ? ਗੋਲਕੀਪਰ ਜੀ, ਗੋਲਕੀਪਰ। ਨੈਸ਼ਨਲ ਕੈਂਪ ਕੀਤਾ ਜੀ ਇੱਕ ਦਫਾ ਪਾਕਿਸਤਾਨ ਦਾ। ਅੱਛਾ ਮਾਸ਼ਾਅੱਲਾ। ਹਾਂਜੀ, ਉਹਦੇ ਚੋਂ ਫਿਰ ਮੈਂ ਆਪ ਨਸਿਆ ਆ ਜੀ, ਯਾਨੀ ਕਿ ਮੇਰਾ ਸਿਸਟਮ ਨਾ ਉੱਥੇ ਕੋ ਬਣਿਆ। ਨਾਲੇ ਉਦੋਂ ਇੰਨਾ ਨਹੀਂ ਸੀ। ਹਾਂਜੀ ਹਾਂ, ਉਦੋਂ ਕਹਿੰਦੇ ਸੀ ਪਿੰਡ ਦਾ ਮੈਚ ਹੋਣਾ ਤੇ ਛੱਡ ਕੇ ਆ ਜਾਣਾ ਜੀ। ਛੱਡ ਕੇ ਆਣਾ, ਇਦਾਂ ਦੀਆਂ ਮਿਸਾਲਾਂ ਬਹੁਤ ਆ। ਅੱਛਾ ਨਾ, ਸਾਡੇ ਇਲਾਕੇ ਦੇ ਵਿੱਚ ਫੁੱਟਬਾਲ ਬਹੁਤ ਪਸੰਦ ਕੀਤੀ ਜਾਂਦੀ, ਤੇ ਮੈਂ ਕਹਿੰਦਾ ਇਸ ਤੋਂ ਵੱਡੀ ਖੇਡ ਵੀ ਕੋਈ ਨਹੀਂ। ਫਿਰ ਇਹਦੀ ਰੌਣਕ ਬੜੀ ਆ। ਜਿਹੜੇ ਪਿੰਡ ਦੇ ਵਿੱਚ ਪਤਾ ਲੱਗ ਗਿਆ ਨਾ ਵੀ ਇੱਥੇ ਫੁੱਟਬਾਲ ਹੋ ਰਿਹਾ, ਲੈ ਸਾਰੀ ਦੁਨੀਆ ਉੱਥੇ ਢੁੱਕ ਜਾਂਦੀ ਹੈ, ਇੰਨੀ ਰੌਣਕ ਹੈ। ਕਬੱਡੀ ਤੇ ਫੁੱਟਬਾਲ ਖੇਡ ਵੀ ਮਰਦਾਂ ਦੀ, ਆਮ ਬੰਦਾ ਇਹਨੂੰ ਖੇਡ ਵੀ ਨਹੀਂ ਸਕਦਾ। ਇਹ ਕਿੰਨੇ ਮਿੰਟ ਭੱਜਣਾ ਹੁੰਦਾ? ਇਹਦੇ ਵਿੱਚ 90 ਮਿੰਟ ਜੀ। 90 ਮਿੰਟ ਭੱਜਣਾ ਕੋਈ ਤੈਅ ਕੋਈ ਗੱਲ ਕਰਨ ਦੀ? ਇਹ ਮਰਦ ਬੰਦਾ ਹੀ ਭੱਜ ਸਕਦਾ ਜੀ, ਕੋਈ ਦਲੇਰ ਬੰਦਾ ਤਾਕਤ ਨਾਲ ਭੱਜ ਹੁੰਦਾ। ਇਹ ਤੁਹਾਨੂੰ ਕਿਵੇਂ ਸ਼ੌਕ ਪਿਆ ਸੀਗਾ? ਹੁਣ ਤਾਂ ਸੋਸ਼ਲ ਮੀਡੀਆ ਬੰਦੇ ਬਾਹਰਲੇ ਮੁਲਕਾਂ ਵਾਲਿਆਂ ਨੂੰ ਦੇਖ ਕੇ ਬਣਦੇ ਜੀ ਸਟਾਰ। ਹਾਂਜੀ। ਤੁਸੀਂ ਕਿਵੇਂ ਕੀਪਰੀ ਤਾਂ ਇੱਕ ਸਾਡੇ ਨਾਲ ਜੀ ਅੜੇ ਥੋੜੇ ਨੂੰ ਖੜਾਉਂਦੇ ਕੀ? ਹਾਂਜੀ, ਅੜੇ ਥੋੜੇ ਵਾਲੀ ਇਹ ਸੀ ਜੀ, ਸਾਡੇ ਪਿੰਡ ਦੀ ਨਾ ਟੀਮ ਬਹੁਤ ਅੱਛੀ ਸੀ। ਉਹਦੇ 'ਚ ਨਾ ਹਰ ਬੰਦੇ ਦਾ, ਨਿਆਣਿਆਂ ਦਾ, ਸਿਆਣਿਆਂ ਦਾ ਦਿਲ ਹੁੰਦਾ ਸੀ ਵੀ ਮੈਂ ਟੀਮ 'ਚ ਖੇਲਾਂ। ਹਾਂ ਹਾਂ। ਉਹ ਅਸੀਂ ਨਾਲ ਜਾਣਾ, ਕਿੱਟ ਕਰਾ ਕੇ ਉਹਨਾਂ ਨੇ ਬਾਹਰ ਭਾਈ ਰੱਖਣਾ, ਜਾਂ ਲਾਈਨ ਤੇ ਬੈਠੇ ਰਹਿਣਾ, ਤਾੜੀਆਂ ਮਾਰੀ, ਉਹਨਾਂ ਦੇ ਕੱਪੜੇ ਫੜ ਲੈਣੇ ਮੁੰਡਿਆਂ ਦੇ ਜਿਹੜੇ ਖੇਲਦੇ ਸੀ। ਜਿਹੜੇ ਖੇਡਦੇ। ਇੱਕ ਦਿਨ ਨਾ ਜੀ ਸਾਡਾ ਜਿਹੜਾ ਗੋਲਕੀਪਰ ਸੀ ਉਹ ਨਾ ਆਇਆ। ਅੱਛਾ। ਪੁਲ 45 ਆਪਣਾ ਗੋਜਰੇ ਦੇ ਨਾਲ ਉੱਥੇ ਟੂਰਨਾਮੈਂਟ ਮੈਚ ਸੀਗਾ ਜੀ। ਉਹ ਮੈਨੂੰ ਉਹਨਾਂ ਆਲੇ ਦੁਆਲੇ ਦੇਖ ਕੇ ਕਹਿੰਦਾ ਚਲੋ ਅੱਜ ਨਾ ਇਹਨੂੰ ਜ਼ਹਿਰੀ ਨੂੰ ਖੜਾ ਦਿਓ। ਹਾਂ ਅੱਛਾ। ਉਹ ਅੱਲਾ ਮੀਆਂ ਨੇ 2-3 ਬਾਲਾਂ ਐਸੀਆਂ ਫੜੀਆਂ ਵੀ ਉਹਨਾਂ ਫੜੀਆਂ ਤੇ ਸ਼ਾਬਾਸ਼ ਮਿਲੀ, ਬਾਹਰੋਂ ਤਾੜੀਆਂ ਮਿਲੀਆਂ। ਉਹ ਬਸ ਉੱਥੋਂ ਸ਼ੌਕ ਪੈ ਗਿਆ ਜੀ। ਅੱਲਾ ਮੀਆਂ ਨੇ ਫਿਰ ਐਸਾ ਸ਼ੌਕ ਪਾਇਆ, ਰੰਗ ਲਾਤੇ ਜੀ। ਰੰਗ ਲਾਤੇ। ਨਹੀਂ ਵਾਕਈ ਰੰਗ ਲਾਏ ਜੇ, ਕੋਈ ਸ਼ੱਕ ਨਹੀਂ। ਹਾਂਜੀ ਹਾਂ, ਜਿੱਥੇ ਵੀ ਫੁੱਟਬਾਲ ਦੇ ਸ਼ੌਕੀਨ ਆ ਨਾ, ਜਿਹੜੇ ਫੁੱਟਬਾਲ ਖੇਡਦੇ ਰਹੇ ਜਾਂ ਫੁੱਟਬਾਲ ਨਾਲ ਜੁੜੇ ਰਹੇ ਆ, ਉਹ ਬਾਈ ਨੂੰ ਜਾਣਦੇ। ਅੱਛਾ, ਹੁਣ ਤਾਂ ਸੋਸ਼ਲ ਮੀਡੀਆ ਦਾ ਦੌਰ ਹਾਂਜੀ। ਤੇ ਦੇਖ ਲਓ ਵੀ ਉਸ ਟਾਈਮ ਇਹ ਮੋਬਾਈਲ ਹੈ ਨਹੀਂ ਸੀਗਾ ਜੀ, ਮੋਬਾਈਲ ਵੀ ਹੈ ਨਹੀਂ ਸੀ। ਹਾਂ, ਤੇ ਉਸ ਟਾਈਮ ਲੋਕ ਆਮ ਜਾਣਦੇ ਸੀ ਤੁਹਾਨੂੰ? ਉਹ ਆਮ ਜਾਣਦੇ ਸੀਗੇ ਜੀ, PTCL ਤੇ ਰਾਬਤਾ ਹੁੰਦਾ ਸੀ, ਕਿਸੇ ਨੇ ਕਿਸੇ ਕੋਲੋਂ ਲੈਣਾ ਨੰਬਰ। ਤੁਹਾਡੇ ਨਾਲ ਜੀ ਆਪਣਾ 496 ਦਾ ਇੱਕ ਮੈਨੂੰ ਯਾਦ ਆ ਜੀ ਕਿੱਸਾ। ਉਹ ਅੱਛਾ 496 ਵਾਲਿਆਂ ਨੇ ਨਾ ਜੀ ਯਾਨੀ ਕਿ ਮੈਨੂੰ ਲਿਜਾਣਾ ਸੀ ਖੇਲਣ ਵਾਸਤੇ। ਅੱਛਾ। ਉਹਨਾਂ ਨੇ ਸਾਡੇ ਪਿੰਡ 'ਚ ਇੱਕ ਬੰਦੇ ਨਾਲ ਰਾਬਤਾ ਕੀਤਾ, ਉਹਨੇ ਅੱਗੇ ਫਿਰ ਮੇਰੇ ਜਿਹੜੇ ਤਲਕ ਵਾਲੇ ਸੀ ਉਹਨਾਂ ਨਾਲ ਰਾਬਤਾ ਕੀਤਾ। ਫਿਰ ਉਹ ਆਇਆ ਜੀ ਮੇਰੇ ਕੋਲ, ਮੈਨੂੰ ਉਹਨੇ ਜਾਣੀ ਕਿ ਉਹਨਾਂ ਦੇ ਨਾਲ ਭੇਜਿਆ, ਤੇ ਉਹ ਅੱਜ ਵੀ ਮੈਨੂੰ ਮਿਲਦਾ ਜੀ। ਰਾਣਾ ਤਾਰਕ ਆ ਅੱਛਾ ਉੱਥੇ ਦਾ, ਉਹ ਆਪਣੇ AC ਸਾਹਿਬ ਨਾਲ ਹੁੰਦਾ ਉੱਥੇ। ਅੱਛਾ। ਉਹ ਜਦੋਂ ਵੀ ਮਿਲਣਾ ਨਾ ਜੀ, ਉਹਨੇ ਦੂਰੋਂ ਦੇਖ ਕੇ ਮੈਨੂੰ ਦੱਸਿਆ ਹੋਣਾ ਵੀ ਯਾਰ ਤੂੰ ਸਾਡੇ ਤੇ ਕਿਸਾਨ ਕੀਤਾ ਸੀ ਬਗੈਰ ਵਾਕਫੀਅਤ ਤੋਂ। ਤੇ ਇਦਾਂ ਮਤਲਬ ਉਦੋਂ ਤੁਸੀਂ ਦੂਰ ਦੂਰ ਜਾ ਕੇ ਦੂਰ ਦੂਰ ਜਾ ਕੇ ਜੀ, ਦੂਰ ਦੂਰ ਜਾ ਕੇ ਸਾਲ ਬ ਸਾਲ ਬੰਦੇ ਬੁੱਕ ਹੋ ਜਾਂਦੇ ਸੀਗੇ ਉਦੋਂ ਨਾ ਜੀ।
ਨਿਜ਼ਾਮ ਐਸਾ ਸੀ ਵੀ ਜੇ ਇੱਕ ਟੂਰਨਾਮੈਂਟ ਤੋਂ ਪਤਾ ਲੱਗਾ ਨਾ ਵੀ ਰਹਿਮੇ ਸ਼ਾਹ ਨੇ ਕਰਾਉਣਾ, ਹਾਂ ਉਹ ਜਿਹੜੇ ਬੰਦੇ ਸ਼ੌਕੀਨ ਸੀ ਨਾ ਉਹਨਾਂ ਨੇ ਮੈਨੂੰ ਟੱਕਰ ਨਾਲ ਯਾਰ ਰਹਿਮੇ ਸ਼ਾਹ ਟੂਰਨਾਮੈਂਟ ਤੂੰ ਸਾਡੇ ਵੱਲੋਂ ਖੇਡਣਾ, ਹਾਂ ਭਾਵੇਂ ਉਹਨੂੰ ਸਾਲ ਬਾਅਦ ਹੋਵੇ ਜੀ। ਉਹ ਰਹਿਮੇ ਸ਼ਾਹ ਵਾਸਤੇ ਬੁੱਕ ਹੋ ਗਿਆ, ਬੁੱਕ ਹੋ ਗਿਆ। ਉਹ ਰਹਿਮੇ ਸ਼ਾਹ ਵਾਲਾ ਫਿਰ ਖੇਲਣਾ ਵੀ ਉਦੋਂ ਬੰਦੇ ਵੀ ਅੱਛੇ ਸੀਗੇ ਜੀ। ਉਹ ਜਿੱਦਣਾ ਜ਼ਬਾਨ ਹੋ ਗਈ ਉਹ ਤੋਂ ਬਾਅਦ ਸਾਲ ਬਾਅਦ ਹੋਵੇ ਉਹਦੇ ਨਾਲ ਹੀ ਖੇਲਣਾ। ਉਹਦੇ ਨਾਲ ਹੀ ਖੇਡਣਾ। ਹੁਣ ਤਾਂ ਜ਼ਬਾਨ ਹੈ ਨਹੀਂ ਨਾ ਜੀ, ਹੁਣ ਤਾਂ ਮੌਕੇ ਤੇ ਆ ਜਿਹੜਾ ਟੱਕਰ ਗਿਆ ਉਹਨੂੰ ਕਹ ਪੈਸੇ ਫੜ ਵੀ ਤੇ ਖੇਲ ਲਾ ਸਾਡੇ ਵੱਲੋਂ। ਸਾਡਾ ਦੌਰ ਸੀ ਬੇਲੌਸ। ਬਾਈ ਉਦੋਂ ਦੇ ਫੁੱਟਬਾਲ ਤੇ ਹੁਣ ਦੇ ਫੁੱਟਬਾਲ 'ਚ ਕੀ ਫਰਕ ਆਇਆ? ਫਰਕ ਇਹ ਹੈ ਜੀ ਫੁੱਟਬਾਲ ਜ਼ਿਆਦਾ ਹੋ ਗਿਆ, ਹਾਂ ਸ਼ੌਕ ਜ਼ਿਆਦਾ ਹੋ ਗਿਆ। ਫੁੱਟਬਾਲ ਜਾਣੀ ਕਿ ਜਿਹੜਾ ਮਿਆਰ ਸੀ ਉਹ ਘਟ ਗਿਆ। ਅੱਛਾ ਸਾਡੇ ਦੌਰ 'ਚ ਮਿਆਰ ਬੜਾ ਸੀ। ਸਾਡੇ ਦੌਰ ਜਦੋਂ ਓਪਨ ਟੂਰਨਾਮੈਂਟ ਹੋਣਾ ਨਾ, 2 ਓਪਨ ਹੁੰਦਾ ਸੀ ਆਪਣੇ 55 ਵਾਲੇ ਮੇਲੇ ਤੇ ਜੀ। ਹਾਂਜੀ ਹਾਂਜੀ ਉਦੋਂ ਬੰਦਿਆਂ ਨੇ ਕਹਿਣਾ ਜੀ ਆ ਜਿਹੜੇ ਆਪਾਂ 2 ਫਲਾਣਾ ਤੇ ਫਲਾਣਾ ਚੱਕ ਲਈ ਆਪਾਂ ਟੂਰਨਾਮੈਂਟ ਜਿੱਤ ਜਾਣਾ। ਹਾਂ ਹੁਣ 11 ਪਾ ਕੇ ਨਹੀਂ ਪਤਾ ਲੱਗਦਾ ਵੀ ਅਸੀਂ ਜਿੱਤਣਾ ਕਿ ਨਹੀਂ ਜਿੱਤਣਾ ਜੀ। ਨਾ ਕਿ ਨਹੀਂ, ਇਹ ਸਾਡੇ ਦੌਰ ਦੇ ਵਿੱਚ ਇਹ ਬੜੀ ਖਸੂਸ ਸੀ। ਜਿਹੜਾ ਪਲੇਅਰ ਸੀਗਾ ਕੁਆਲਿਟੀ ਵਾਲਾ ਹੁੰਦਾ ਸੀ, ਕੁਆਲਿਟੀ ਵਾਲਾ। ਉਹਦਾ ਜਾਣੀ ਕਿ ਪਤਾ ਹੁੰਦਾ ਸੀ ਵੀ ਜੇ ਇਹ ਸਾਡੇ ਵੱਲੋਂ ਖੇਲ ਲਿਆ ਤਾਂ ਅਸੀਂ ਟੂਰਨਾਮੈਂਟ ਜਿੱਤ ਲੈਣਾ। ਹਾਂ 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 ਉਦੋਂ ਲੜਾਈਆਂ ਪੜਾਈਆਂ ਵੀ ਕੋਈ ਨਹੀਂ ਸੀ। ਲੜਾਈਆਂ ਪੜਾਈਆਂ ਹੈਗੀਆਂ ਸੀ ਜੀ, ਉਦੋਂ ਹੈਗੀਆਂ ਸੀ, ਹੁਣ ਹੈ ਨਹੀਂ ਜੀ। ਅੱਛਾ ਇਹ ਕੀ ਗੱਲ ਹੋਈ? ਉਦੋਂ ਲੋਕ ਜਾਨ ਵਾਲੇ ਸੀ ਜੀ। ਅੱਛਾ ਅੱਛਾ ਉਦੋਂ ਲੋਕ ਜ਼ੋਰ ਵਾਲੇ ਸੀ ਜਾਣੀ ਕਿ ਉਹ ਜੇ ਕੋਈ ਅੱਗੇ ਤਕੜਾ ਪੈ ਜਾਣਾ ਫਿਰ ਬਰਦਾਸ਼ਤ ਨਹੀਂ ਸੀ ਕਰਦੇ ਵੀ ਇਹ ਮੇਰੇ ਤੋਂ ਕਿੱਦਾਂ ਤਕੜਾ। ਨਹੀਂ ਵੀ ਉਂਝ ਗਰਾਊਂਡ ਦੀ ਇੱਜ਼ਤ ਬੜੀ ਸੀ। ਇੱਜ਼ਤ ਬਹੁਤ ਸੀ, ਲੋਕ ਹੱਲੇ ਵੀ ਬਹੁਤ ਇੱਜ਼ਤ ਕਰਦੇ ਜਾਣੀ ਕਿ ਉਹੀ ਫੁੱਟਬਾਲ ਜਿਹੜਾ ਪੁਰਾਣਾ ਅਸੀਂ ਖੇਲਿਆ। ਹੁਣ ਤਾਂ ਬੱਚੇ ਜਿਹੜੇ, ਮੈਨੂੰ ਸ਼ੱਕ ਨਹੀਂ ਵੀ ਹੋ ਸਕਦਾ ਤੁਸੀਂ ਵੀ ਕਿਤੇ ਛੋਟੇ ਛੋਟਿਆਂ ਨੇ ਦੇਖਿਆ ਹੋਵੇ ਮੈਨੂੰ। ਅਸੀਂ ਸਕੂਲੇ ਪੜ੍ਹਦੇ ਸੀ। ਹਾਂਜੀ ਜਾਣੀ ਕਿ ਉਹ ਜਿਹੜੇ ਬੱਚੇ ਆ ਨਾ ਜੀ ਉਹਨਾਂ ਨੂੰ ਜਦੋਂ ਹੁਣ ਨਾਂ ਦਾ ਪਤਾ ਲੱਗਦਾ ਉਹ ਵੀ ਬਹੁਤ ਇੱਜ਼ਤ ਕਰਦੇ। ਹਾਂ ਅੱਛਾ ਬਾਈ ਅੱਜ ਕੱਲ ਤਾਂ ਜਿਵੇਂ ਹੁਣ ਮਤਲਬ ਬੰਦਾ ਸਟਾਰ ਹੋ ਜਾਵੇ ਹਾਂਜੀ ਤੇ ਬੰਦੇ ਸੈਲਫੀਆਂ ਲੈਂਦੇ ਆ। ਹਾਂਜੀ ਠੀਕ ਆ, ਸੋਸ਼ਲ ਮੀਡੀਆ ਦਾ ਜੋ ਦੌਰ ਆ ਆਹੋ ਉਦੋਂ ਬਹੁਤ ਫੈਨ ਫਾਲੋਇੰਗ ਉਦੋਂ ਬਹੁਤ ਸੀ, ਉਦੋਂ ਬਹੁਤ ਜ਼ਿਆਦਾ ਸੀ ਜੀ। ਤਰੀਕਾ ਹੁੰਦਾ ਸੀ ਉਹਦਾ ਤਰੀਕਾ ਇਹ ਸੀਗਾ ਜੀ ਵੀ ਉਸ ਦੌਰ ਦੇ ਵਿੱਚ ਲੋਕ ਪਤਾ ਹੁੰਦਾ ਸੀ ਵੀ ਇਹਨੇ ਆ ਫਲਾਣੇ ਵੱਲੋਂ ਖੇਲਣਾ, ਉਹਦੇ ਬੰਦੇ ਮਗਰ ਜਾਂਦੇ ਸੀ ਜੀ ਦੇਖਣ ਉਹਨੂੰ ਜੀ ਵੀ ਇਹਦਾ ਅੱਜ ਮੈਚ ਆ। ਮੇਰੇ ਆਪਣੇ ਪਿੰਡ ਦੇ ਜਿਹੜੇ 5-7 ਦੋਸਤ ਸੀ ਮੇਰੇ ਜਿਹੜੇ ਸ਼ੌਕੀਨ ਸੀਗੇ, ਉਹਨਾਂ ਨੂੰ ਪਤਾ ਲੱਗਣਾ ਵੀ ਅੱਜ ਪੀਰਮਲ ਮੈਚ ਆ। ਉਹਨਾਂ ਨੇ ਮੋਟਰਸਾਈਕਲਾਂ ਨੂੰ ਤੇਲ ਪਵਾਉਣਾ, ਰਲ ਕੇ 3-3 ਜਣਿਆਂ ਨੇ ਬਹਿ ਕੇ ਮਗਰ ਤੁਰ ਵਾਹ 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 ਮਗਰ ਚੱਲ ਜਾਣਾ ਜੀ। ਹਾਂ ਤੇ ਇਸ ਗੱਲ ਦਾ ਬੜਾ ਹੌਸਲਾ ਹੁੰਦਾ ਸੀ ਜੀ। ਫਿਰ ਅੱਗੇ ਉਸ ਦੌਰ ਦੇ ਵਿੱਚ ਇਹ ਰੁਝਾਨ ਸੀ ਵੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਜ਼ੁਬੈਰ ਦੇ ਨਾਲ 5 ਬੰਦੇ ਆਏ ਆ ਜਾਂ 7 ਆਏ ਆ, ਉਹਨਾਂ ਨੇ ਉਹਨਾਂ ਦਾ ਖਾਣਾ ਬਣਾ ਕੇ ਰੱਖਣਾ ਹੁੰਦਾ ਸੀ। ਹਾਏ 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 ਹੁਣ ਉਹ ਨਿਜ਼ਾਮ ਮੁੱਕ ਗਿਆ ਜੀ। ਹੁਣ ਤਾਂ ਕਹਿੰਦੇ ਨਗਦੀ ਪੈਸੇ ਦਿਓ ਜੀ ਆਪਣੀ ਜੇਬ 'ਚ ਪਾਓ, ਜਿਹੜਾ ਆਇਆ ਮਗਰੋਂ ਆਪੇ ਆ ਜਾਊਗਾ। ਉਹ ਆਪੇ ਆਜੂ। ਹੁਣ ਉਹ ਨਿਜ਼ਾਮ ਹੈ ਨਹੀਂ ਜੀ। ਪੈਸਾ ਕਿੰਨਾ ਸੀ ਉਦੋਂ ਨਹੀਂ ਜੀ ਲੋਕ ਪੈਸੇ ਨਹੀਂ ਸੀ ਲੈਂਦੇ। ਉਦੋਂ ਮੈਂ ਆਪਣੀ ਤੁਹਾਨੂੰ ਹਕੀਕਤ ਦੱਸਦਾ ਵੀ ਮੇਰੇ ਦੌਰ ਦੇ ਵਿੱਚ ਲੋਕ ਜੇ ਕੋਈ ਗਏ ਨਾ ਤੇ ਯਾਰ ਬੇਲੀ ਮਿਲੇ, ਉਹਨਾਂ ਨੇ ਚਾਹ ਦਾ ਕੱਪ ਪਿਲਾ ਕੇ ਜੇ ਭੇਜਤਾ ਨਾ ਤੇ ਉਸ ਚਾਹ ਦੇ ਕੱਪ ਤੇ ਬੜੇ ਖੁਸ਼ ਹੋ ਕੇ ਮੁੜੇ ਆਉਣਾ। ਹਾਂ ਵੀ ਰੋਟੀ ਨਹੀਂ ਪੱਕੀ ਕੋਈ ਗੱਲ ਨਹੀਂ ਯਾਰ, ਚਾਹ ਪੀਤੀ ਨਹੀਂ ਯਾਰ ਅਸੀਂ ਚੱਲੇ, ਨਹੀਂ ਪੱਕੀ ਰਹਿਣ ਦੋ ਠੀਕ ਆ। ਹੁਣ ਨਿਜ਼ਾਮ ਉਹ ਬਦਲ ਗਿਆ ਜੀ। ਹੁਣ ਪਹਿਲੇ ਰੋਟੀ ਦੇ ਪੈਸੇ ਲੈਂਦੇ ਆ, ਫਿਰ ਖੇਲਣ ਦੇ ਲੈਂਦੇ ਆ ਜੀ, ਫਿਰ ਗੱਡੀ ਦਾ ਕਿਰਾਇਆ ਲੈਂਦੇ ਆ। ਫਿਰ ਅਸੀਂ ਆਪਣੀ ਮੋਟਰਸਾਈਕਲ ਤੇ ਜਾਣਾ ਜੀ। ਮੈਨੂੰ ਯਾਦ ਆ ਵੀ ਮੈਂ ਬੱਸ ਤੇ ਬਹਿ ਕੇ ਜਾਂਦਾ ਹੁੰਦਾ ਸੀ ਜੀ। ਪੀਰਮਲ ਜਾਣਾ, ਜ਼ਿਆਦਾ ਪੀਰਮਲ ਟੂਰਨਾਮੈਂਟ ਹੁੰਦੇ ਸੀ। ਇੱਥੋਂ ਆਪਣੇ ਰਕਸ਼ੇ ਤੇ ਬਹਿਣਾ ਜਾਂ ਟਾਂਗੇ ਤੇ ਜੀ, ਅੱਗੇ ਉਹ ਬੱਸ ਤੇ ਬਹਿਣਾ, ਬੱਸ ਤੇ ਬਹਿ ਕੇ ਅੱਗੇ ਫਿਰ ਮੋਟਰਸਾਈਕਲ ਵਾਲਾ ਉਹਨਾਂ ਦਾ ਫਿਰ ਅੱਗੇ ਖੜਾ ਹੋਣਾ ਅੱਡੇ ਤੇ, ਫਿਰ ਉਹਨੇ ਲੈ ਕੇ ਜਾਣਾ ਜੀ। ਹੁਣ ਫੁੱਟਬਾਲ ਛੱਡੇ ਨੂੰ ਕਿੰਨਾ ਟਾਈਮ ਹੋ ਗਿਆ? ਫੁੱਟਬਾਲ ਛੱਡੇ ਨੂੰ ਤਕਰੀਬਨ 10 ਸਾਲ ਹੋ ਗਏ ਜੀ। ਹਾਂ 10 ਸਾਲ ਹੋ ਗਏ। ਏਡੀ ਪੁਰਾਣੀ ਤਾਂ ਨਹੀਂ ਹੈ ਗੱਲ। ਨਹੀਂ ਜੀ ਏਡੀ ਪੁਰਾਣੀ ਤਾਂ ਨਹੀਂ। ਪਰ ਤੁਸੀਂ ਸ਼ੁਰੂ ਟਾਈਮ ਦਾ ਕੀਤਾ। ਮੈਂ ਸੰਨ 96-97 ਚ ਓਪਨ ਖੇਡਣਾ ਸ਼ੁਰੂ ਕਰਤਾ ਸੀ ਹਾਂ ਤੇ ਉਸ ਤੋਂ ਲੈ ਕੇ ਫਿਰ 2012-14 ਤਾਈਂ ਜੀ। ਫਿਰ ਅੱਲਾ ਮੀਆਂ ਨੇ ਇੱਜ਼ਤ ਦਿੱਤੀ ਵੀ ਜਿੱਦਾਂ ਉੱਤੇ ਨੂੰ ਗਏ ਡਿਪਾਰਟਾਂ ਨੂੰ ਚੱਲ ਗਏ ਜੀ, ਹਾਂ ਹਾਂ ਵੀ ਉੱਪਰਲੇ ਲੈਵਲ ਤੇ ਫੁੱਟਬਾਲ ਫਿਰ ਸ਼ੁਰੂ ਕਰਤਾ। ਫਿਰ ਪਿੰਡਾਂ ਦੇ ਵਿੱਚ ਇਹ ਸੀਗਾ ਵੀ ਪਿੰਡਾਂ 'ਚ ਆਪਣੇ ਪਿੰਡ ਨੂੰ ਲਾਜ਼ਮੀ ਖੇਲਣਾ, ਹਾਂ ਹਾਂ ਬਾਕੀ ਫਿਰ ਜੇ ਕਿਸੇ ਕੋਲ ਹੋਣਾ ਤੇ ਉਹਨੇ ਸੱਦ ਲੈਣਾ। ਨਹੀਂ ਤੁਹਾਨੂੰ ਦੇਖ ਕੇ ਤਾਂ ਬੜੇ ਮੁੰਡਿਆਂ ਨੇ ਖੇਡਣਾ ਸ਼ੁਰੂ ਕੀਤਾ ਹਾਂਜੀ ਸੀ। ਅਲਹਮਦੁਲਿਲਾ। ਹਾਂ ਮੈਨੂੰ ਯਾਦ ਆ ਜੀ ਉਸ ਦੌਰ ਦੇ ਵਿੱਚ ਨਾ ਜੀ ਅਸੀਂ ਇੱਕ ਮੈਚ ਸੀਗਾ PMCL ਨੂੰ ਖੇਲਦੇ ਸੀ, ਮੁਲਤਾਨ ਕਿਲੇ ਵਾਲਾ ਟੂਰਨਾਮੈਂਟ। ਉਹ ਬੜਾ ਮਸ਼ਹੂਰ ਹੈ, ਜਿਹੜੇ ਪੁਰਾਣੇ ਬਾਬੇ ਉਹ ਵੀ ਜਾਣਦੇ ਵੀ ਕਿਲੇ 'ਚ ਟੂਰਨਾਮੈਂਟ ਹੁੰਦਾ ਮੁਲਤਾਨ। ਅੱਛਾ ਉਹ ਅਸੀਂ ਖੇਡ ਰਹੇ ਸੀਗੇ ਜੀ। ਅਸੀਂ ਉਹਦੇ ਨਾਲ PIA ਨਾਲ ਸਾਡਾ ਮੈਚ ਸੀ। ਅਸੀਂ ਇੱਕ ਲੋਕਲ ਕਲੱਬ ਸੀਗਾ ਜੀ ਇਹ PMC ਦਾ, ਪੰਜਾਬ ਸਕੂਲਾਂ ਕਾਲਜਾਂ ਦੀਆਂ ਆਮ ਟੀਮਾਂ ਹੁੰਦੀਆਂ ਨਾ। ਹਾਂਜੀ ਹਾਂਜੀ ਅਸੀਂ ਉਹਨਾਂ ਦੇ ਨਾਲ ਨਾ ਜੀ 90-90 ਮਿੰਟ ਡਰਾ ਖੇਲੇ। ਹਾਂ ਉਸ ਤੋਂ ਬਾਅਦ 15-15 ਮਿੰਟ ਮਿਲੇ, ਉਹਦੇ ਵਿੱਚ ਅਸੀਂ 2 ਗੋਲਾਂ ਤੇ ਹਾਰ ਗਏ ਜੀ। ਉਸ ਦੌਰ 'ਚ ਮੈਨੂੰ ਯਾਦ ਹੈ ਕਿ ਰੋਹੀ ਚੈਨਲ ਹੁੰਦਾ ਸੀ, ਉਹਨੇ ਮੇਰਾ ਇੰਟਰਵਿਊ ਕੀਤਾ ਸੀ ਉਸ ਦੌਰ ਦੇ ਵਿੱਚ ਜੀ। ਉਹ ਰੋਹੀ ਚੈਨਲ ਹੁੰਦਾ ਸੀ ਉਹਨਾਂ ਦਾ ਸਰਾਈਕੀਆਂ ਦਾ। ਹਾਂਜੀ ਉਹਨਾਂ ਨੇ ਮੇਰਾ ਇੰਟਰਵਿਊ ਕੀਤਾ ਸੀ। ਉਹਨੇ ਕਿਹਾ ਜੀ ਤੂੰ ਕਿਸੇ ਡਿਪਾਰਟ 'ਚ ਵੀ ਨਹੀਂ, ਤੇਰਾ ਕੋਚ ਵੀ ਨਹੀਂ ਹੈਗਾ, ਤੂੰ ਇੰਨਾ ਫੁੱਟਬਾਲ ਖੇਲਿਆ, ਕਿੱਦਾਂ ਖੇਲਿਆ ਇਹ, ਕਿੱਦਾਂ ਖੇਡਿਆ, ਕਿੱਥੋਂ ਸਿੱਖਿਆ ਇਹ। ਯਾਨੀ ਕਿ ਸਾਡੇ ਦੌਰ 'ਚ ਸੋਸ਼ਲ ਮੀਡੀਆ ਹੈ ਨਹੀਂ ਸੀ। ਹੈ ਨਹੀਂ ਤੇ ਸੀ। ਇਹ ਤੁਸੀਂ ਫਿਰ ਬਕਾਇਦਾ ਟ੍ਰੇਨਿੰਗ ਵੀ ਲੈਂਦੇ ਰਹੇ ਕਿਸੇ ਕੋਚਿਸ ਕੋਲੋਂ? ਟ੍ਰੇਨਿੰਗ ਜੀ ਜਾਨੀ ਕਿ ਉੱਪਰਲੇ ਲੈਵਲ ਤੇ ਜਾ ਕੇ ਲਈ ਆ ਜੀ। ਪਿੰਡਾਂ 'ਚ ਤਾਂ ਫਿਰ ਤੁਹਾਨੂੰ ਪਤਾ ਆਪਣੇ ਕਿਹੜਾ ਕੋਈ ਹੁੰਦਾ ਜੀ। ਹਾਂਜੀ ਉਹ ਕੁਦਰਤੀ ਸੀ, ਨੈਚੁਰਲੀ ਜੀ। ਹਾਂਜੀ ਕਿਸੇ ਨੂੰ ਦੇਖ ਕੇ ਨਹੀਂ ਬਣਾਇਆ ਨਹੀਂ ਦੇਖ ਕੇ ਨਹੀਂ। ਹਵਾ 'ਚ ਜਾ ਕੇ ਉਹ ਦੇਖ ਕੇ ਗਏ ਸੀ, ਜਿੱਦਾਂ ਫਿਰ ਉੱਪਰ ਗਏ ਜਦੋਂ ਉੱਪਰਲੇ ਚੰਗੇ ਪਲੇਅਰ ਦੇਖੇ, ਡਿਪਾਰਟਾਂ ਵਾਲੇ ਦੇਖੇ, ਉਹਨਾਂ ਨਾਲ ਦੇਖ ਕੇ ਫਿਰ ਐ ਵੀ ਇਹ ਤਾਂ ਫੁੱਟਬਾਲ ਬੜਾ ਮੁਖਤਲਫ ਆ ਸਾਡੇ ਤੋਂ। ਅਸੀਂ ਤਾਂ ਸਿੱਧਾ ਹੀ ਫੜਨ ਵਾਲੇ ਸੀ ਨਾ ਜੀ ਪਹਿਲਾਂ। ਫਿਰ ਉਹ ਜਦੋਂ ਜਿੱਦਾਂ ਉੱਤੇ ਗਏ ਫਿਰ ਉੱਥੇ ਟ੍ਰੇਨਿੰਗਾਂ ਕੋਚਾਂ ਦੀਆਂ ਹੋਈਆਂ, ਕੁਝ ਪਤਾ ਲੱਗਿਆ, ਦੇਖਿਆ, ਫਿਰ ਉਹ ਜਾਨੀ ਕਿ ਉਹ ਸਟਾਈਲ ਬਦਲ ਗਿਆ ਆਪੇ। ਬਦਲ ਗਿਆ। ਛੂਟ ਬੜੀ ਤਕੜੀ ਸੀ। ਹਾਂਜੀ ਅਲਹਮਦੁਲਿਲਾ ਜੀ। ਹਾਂ ਅੱਛਾ ਬਾਈ, ਤੁਹਾਡੇ ਵਰਗਾ ਪਲੇਅਰ ਹੋਵੇ ਨਾ ਜਿਸ ਪਿੰਡ 'ਚ,
ਮੈਂ ਕਹਿੰਦਾ ਵੀ ਉਹ ਪਿੰਡ 'ਚ ਫੁੱਟਬਾਲ ਮਰਨਾ ਨਹੀਂ ਚਾਹੀਦਾ। ਫੁੱਟਬਾਲ ਮਰਨਾ ਨਹੀਂ ਚਾਹੀਦਾ ਜੀ। ਉਹਦੇ 'ਚ ਇਹ ਬਣਿਆ ਕਿ ਮੇਰਾ ਗੋਡਾ ਖਰਾਬ ਸੀ ਜੀ, ਮੈਂ ਫਿਰ ਛੱਡ ਦਿੱਤਾ। ਮੈਂ ਬਿਲਕੁਲ ਗਰਾਊਂਡ ਵਿੱਚ ਜਦੋਂ ਗਰਾਊਂਡ ਜਾਣਾ ਫਿਰ ਖੇਲਣ ਨੂੰ ਦਿਲ ਕਰਨਾ ਜੀ। ਉਹ ਇੱਕ ਦਫਾ ਗਿਆ, ਫਿਰ ਉਹ ਜਾਣੀ ਕਿ ਹੋ ਗਿਆ ਜੀ, ਖਰਾਬ ਹੋ ਗਿਆ, ਫਿਰ ਦੁਬਾਰਾ। ਫਿਰ ਮੈਂ ਕਿਹਾ ਵੀ ਨਹੀਂ, ਇਹ ਜਦੋਂ ਦੇਖਣਾ ਤੇ ਇਹਨੂੰ ਦਿਲ ਕਰਨਾ ਖੇਲਣ ਨੂੰ, ਇਹਨੂੰ ਛੱਡ ਦੋ। ਅੱਛਾ। ਫਿਰ ਛੱਡਿਆ ਜੀ। ਹੁਣ ਅੱਲਾ ਦਾ ਸ਼ੁਕਰ ਆ ਵੀ ਜਾਣੀ ਕਿ ਆਪਣੀ ਜਗ੍ਹਾ ਤੇ ਟਿਕੇ ਆ। ਅੱਛਾ। ਫਿਰ ਮੈਂ ਹੁਣ ਜਾਣੀ ਕਿ ਜਾ ਕੇ ਗਰਾਊਂਡ 'ਚ ਮੁੰਡਿਆਂ ਨੂੰ 10-10 ਲੈਂਦਾ। ਨਹੀਂ ਕਰਾਓ ਮਿਹਨਤ ਜੀ। ਹਾਂ ਇਦਾਂ ਕੋਈ ਯਾਦਗਾਰ ਮੈਚ ਕੋਈ ਤੁਹਾਡਾ? ਯਾਦਗਾਰ ਮੇਰਾ ਮੈਚ ਜਿਹਦੇ 'ਚ ਗੋਡਾ ਖਰਾਬ ਹੋਇਆ ਸੀ ਨਾ ਜੀ, ਮੈਂ ਖੇਲਦਾ ਸੀ PMC ਵੱਲੋਂ ਹੀ। ਮੈਂ ਜ਼ਿਆਦਾ 2 ਲੀਗਾਂ PMC ਵੱਲੋਂ ਖੇਲੀਆਂ ਜੀ। ਮਾਸ਼ਾਅੱਲਾ। ਤੇ ਉਹਨਾਂ ਸਾਡਾ 에ਅਰ ਫੋਰਸ ਨਾਲ ਮੈਚ ਸੀਗਾ ਜੀ। ਇਹਨਾਂ ਨੇ ਮੈਂ ਨਾ ਜਾਣੀ ਕਿ ਛੱਡ ਦਿੱਤਾ ਸੀ ਫੁੱਟਬਾਲ ਜੀ। ਮੈਂ ਉਦੋਂ ਆਪਣਾ ਕੰਮ ਕੁਮ ਲੱਗ ਗਿਆ ਸੀ ਕਰਨ ਵੀ ਜਾਣੀ ਕਿ ਉੱਤੇ ਨਹੀਂ ਖੇਲਣਾ, ਵੀ ਆਪਣਾ ਥੱਲੇ ਪਿੰਡਾਂ ਪੁੰਡਾਂ 'ਚ ਖੇਲ ਲਈਏ। ਠੀਕ। ਇਹ ਮੈਨੂੰ ਲੈ ਗਿਆ ਜੀ ਧੱਕੇ ਨਾਲ, ਤੇ ਜਾ ਕੇ ਉੱਥੇ ਮੈਚ ਖੇਲਿਆ ਜੀ। ਉਹ ਅੱਲਾ ਮੀਆਂ ਨੇ ਇੰਨੀ ਕੁ ਇੱਜ਼ਤ ਦਿੱਤੀ ਨਾ ਜੀ। ਇਕਬਾਲ ਉਹ ਮੁੰਡਾ ਲੈ ਕੇ ਆਇਆ ਇਕੱਲਾ ਹੀ, ਉਹਨੇ ਸ਼ੂਟ ਮਾਰੀ, ਮੈਂ ਰੋਕ ਲਈ। ਮੈਂ ਡਿੱਗਿਆ ਪਿਆ ਸੀ, ਉਹ ਦੁਬਾਰਾ ਮਾਰਨ ਲੱਗਿਆ ਨਾ, ਮੈਂ ਉੱਠ ਕੇ ਫੇਰ ਉਹ ਫੜ ਲਈ। ਉਹ ਜਿਹੜਾ ਸਕੋਰ ਬੋਰਡ ਤੇ ਬੈਠਾ ਸੀ, ਮੈਨੂੰ ਅੱਜ ਵੀ ਯਾਦ ਆ ਜੀ, ਪਠਾਨ ਸੀ ਉਹ ਪਠਾਨ ਨੱਸਿਆ ਆਇਆ ਤੇ ਆ ਕੇ ਮੈਨੂੰ ਕਹਿੰਦਾ ਅੱਲਾ ਕਾ ਕਿਆ ਖਾਤੇ ਹੋ, ਐਡਾ ਵੀ ਤੂੰ ਐਡੀ ਸਪੀਡ ਨਾਲ ਫੇਰ ਉੱਠ ਕੇ ਦੁਬਾਰਾ ਫੇਰ ਫੜ ਲਿਆ ਬਾਲ। ਮੈਂ ਨਾ ਉਹਨੂੰ ਲੱਗਿਆ ਆਪਣੇ ਮੂੰਹ ਚੋਂ ਗਾਲ ਕੱਢਣ, ਫਿਰ ਮੈਂ ਚੁੱਪ ਕਰ ਗਿਆ। ਮੈਂ ਕਿਹਾ ਯਾਰ ਇਹ ਸ਼ੌਕ ਨਾਲ ਆਇਆ, ਇਹ ਸ਼ੌਕ ਨਾਲ ਆਇਆ। ਤੇ ਹਾਂਜੀ ਜਾਣੀ ਕਿ ਉਹ ਮੇਰਾ ਯਾਦਗਾਰ ਮੈਚ ਸੀ ਜੀ। ਉਹ 에ਅਰ ਫੋਰਸ ਵਾਲੇ ਅੱਜ ਵੀ ਕਹਿੰਦੇ ਵੀ ਸਾਡਾ ਉਹ ਮੈਚ ਦਾ ਰਗੜਾ ਤੂੰ ਕੱਢ ਗਿਆ। ਉਹ 'ਚ ਇੱਕ ਫੀਲਡ ਪਲੈਂਟੀ ਮਿਲੀ ਜੀ, ਮੈਂ ਉਹ ਵੀ ਰੋਕ ਲਈ। ਵਾਹ ਵਾਹ। ਸਾਡਾ ਤੇ ਉਹਨਾਂ ਦਾ ਮਿਆਰ ਕੋਈ ਨਹੀਂ ਸੀ, ਜਾਣੀ ਕਿ ਅਸੀਂ ਲੋਕਲ ਸੀਗੇ, ਉਹ ਡਿਪਾਰਟ ਸੀਗਾ ਜੀ। ਵਾਹ ਵਾਹ। ਹਾਂਜੀ ਉਹ ਮੇਰਾ ਯਾਦਗਾਰ ਮੈਚ ਸੀ। ਤੇ ਉਹ ਹੈਗਾ ਵੀ ਆਖਰੀ ਸੋਚ 'ਚ ਮੇਰਾ ਗੋਡਾ ਖਰਾਬ ਹੋ ਗਿਆ ਸੀ। ਓਏ ਹੋਏ ਹੋਏ। ਉਹ ਆਖਰੀ ਮੈਚ ਸੀ ਜਾਣੀ ਕਿ ਨੈਸ਼ਨਲ ਲੈਵਲ ਦਾ। ਜਿਹੜੇ ਮੁੰਡੇ ਇਸ ਟਾਈਮ ਫੁੱਟਬਾਲ ਖੇਡ ਰਹੇ ਆ, ਲਵੇ ਮੁੰਡੇ, ਹਾਂਜੀ ਤੇ ਉਹਨਾਂ ਨੂੰ ਉਸਤਾਦ ਜੀ ਕੋਈ ਸੁਨੇਹਾ ਦਿਓ ਖਾਣ ਪੀਣ ਦਾ ਜਾਂ ਉਹਨਾਂ ਦਾ ਖਾਣ ਪੀਣ ਦਾ ਹੈ ਜੀ। ਮੈਂ ਆਪਣੇ ਦੌਰ ਦੇ ਵਿੱਚ ਸਾਡੇ ਨਾ ਜੀ ਘਰ 'ਚ ਬੜਾ ਸ਼ੌਕ ਸੀਗਾ ਫੁੱਟਬਾਲ ਦਾ। ਮੇਰੀ ਮਾਂ ਨੂੰ, ਮੇਰੇ ਅੱਬੂ ਨੂੰ ਜੀ, ਮੇਰੇ ਭਰਾਵਾਂ ਨੂੰ। ਜਦੋਂ ਗਰਮੀਆਂ ਆਉਣੀਆਂ ਨਾ ਜੀ, ਮੈਂ 20 ਤੋਂ 22 ਸੇਰ ਬਦਾਮ ਮੇਰੀ ਮਾਂ ਨੇ ਮੈਨੂੰ ਘੋਟ ਕੇ ਮੈਂ ਉਹਨੂੰ ਗਰਾਊਂਡ ਭੇਜ ਦੇਣਾ। ਪਿੱਛੋਂ ਰਗੜਨੇ ਉਹਨੇ ਆਪ ਜੀ, ਰਗੜ ਕੇ ਉਹਨੇ ਮੇਰੇ ਆਏ ਨੂੰ ਪਿਆ ਹੋਣਾ ਜੀ ਪਿਆਲਾ। ਉਹਨੇ ਕਹਿਣਾ ਲਾ ਹੁਣ ਤੂੰ ਪੀ ਲਾ ਇਹ। ਖੁਰਾਕ ਦਾ ਬਹੁਤ ਅਮਲ ਦਖਲ ਆ ਜੀ। ਖੁਰਾਕ ਤੁਸੀਂ ਆਪਣੀ, ਹੁਣ ਤਾਂ ਗੁਰਬਤ ਇੰਨੀ ਆ ਜੀ, ਬੰਦਿਆਂ ਕੋਲ ਨਹੀਂ ਅਫੋਰਡ ਹੁੰਦੇ ਜੀ। ਇਹ ਤਾਂ ਮਾਂ ਪਿਓ ਹੀ ਖਿਡਾਉਂਦੇ। ਮਾਂ ਪਿਓ ਜੀ, ਮਾਂ ਪਿਓ ਜੀ, ਮਾਂ ਪਿਓ। ਕਿਉਂਕਿ ਮੇਰੇ ਮਾਮੇ 2 ਖੇਲਦੇ ਸੀ ਜੀ, ਮੇਰਾ ਚਾਚਾ ਖੇਲਦਾ ਸੀ ਜੀ। ਉਹਨਾਂ ਨੂੰ ਦੇਖ ਕੇ ਮੇਰੀ ਮਾਂ ਨੂੰ ਫਿਰ ਜਿਨਕੇ ਸ਼ੌਕ ਸੀਗਾ ਜੀ। ਹਾਂਜੀ ਟੱਬਰ 'ਚ ਸੀਗਾ। ਮੇਰਾ ਪੁੱਤ ਵੀ ਖੇਡੇ। ਹਾਂਜੀ ਤੇ ਫਿਰ ਖਿਡਾਇਆ ਰੱਬ ਨੇ। ਹਾਂਜੀ ਅੱਲਾ ਦਾ ਬੜੀ ਇੱਜ਼ਤ ਦਿੱਤੀ ਜੀ, ਬੜੀ ਅੱਲਾ ਮੀਆਂ ਨੇ ਇੱਜ਼ਤ ਦਿੱਤੀ। ਤੇ ਜਿਹੜਾ ਬਾਕੀ ਵੀ ਮੁੰਡੇ ਹੁਣ ਕਰਦੇ, ਟ੍ਰੇਨਿੰਗ ਨਹੀਂ ਕਰਦੇ, ਨਹੀਂ ਕਰਦੇ ਜੀ ਉਹ ਦੱਸੋ, ਉਹ ਕਹਿਵੋ ਦੱਸੋ ਵੀ ਉਹ ਟ੍ਰੇਨਿੰਗ ਨਾ ਜੀ ਫੁੱਟਬਾਲ ਦਾ ਜਾਣੀ ਕਿ ਤੁਸੀਂ 90 ਮਿੰਟ ਜੇ ਖੇਲਣਾ ਨਾ ਜੀ, ਹਾਂ। ਤੇ ਤੁਸੀਂ ਸਮਝ ਲਓ ਵੀ ਉਹ 180 ਮਿੰਟ ਟ੍ਰੇਨਿੰਗ ਕਰੋਗੇ ਤੇ 90 ਮਿੰਟ ਖੇਲੂਗੇ ਜੀ। ਵਾਹ ਵਾਹ ਵਾਹ। ਅੱਛਾ। ਇਹ ਇਹਦਾ ਰੂਲ ਆ ਫੁੱਟਬਾਲ ਦਾ। ਹਾਂ ਵੀ ਜਿਹੜਾ ਜੇ ਤੁਸੀਂ 90 ਮਿੰਟ ਦਾ ਮੈਚ ਖੇਲਣਾ ਨਾ ਤੇ 180 ਮਿੰਟ ਦੀ ਤੁਹਾਡੀ ਟ੍ਰੇਨਿੰਗ ਹੋਊਗੀ ਤੇ ਤੁਸੀਂ 90 ਮਿੰਟ ਖੇਲੋਗੇ। ਨਹੀਂ ਤੇ 90 ਮਿੰਟ ਤੁਸੀਂ ਫੁੱਟਬਾਲ ਨਹੀਂ ਖੇਲ ਸਕਦੇ। ਇਹ ਟ੍ਰੇਨਿੰਗ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। ਉਸਤਾਦ ਜੀ ਅਖੀਰ ਦੇ ਉੱਤੇ ਸਿਰਫ ਦੱਸ ਦਿਓ ਵੀ ਜਿਹੜੀ ਗਰਾਊਂਡ ਦੀ ਬਰਦਾਸ਼ਤ ਆ, ਇਹ ਬਰਦਾਸ਼ਤ ਜੀ ਅੱਲਾ ਮੀਆਂ ਹੀ ਦਿੰਦਾ ਬੰਦੇ ਨੂੰ। ਅੱਛਾ। ਜਿਹਦੇ ਚ ਜਾਨ ਆ, ਜਿਹੜਾ ਟ੍ਰੇਨਿੰਗ ਚ ਆ ਜੀ, ਤੁਸੀਂ ਕਿਤੇ ਤਜਰਬਾ ਕਰ ਲਿਓ। ਜਿਹੜੇ ਅੱਛੇ ਪਲੇਅਰ ਹੋਣਗੇ, ਕਿਉਂਕਿ ਉਹ ਡਿਪਾਰਟਾਂ ਦੇ ਹੁੰਦੇ ਆ, ਉਹ ਟ੍ਰੇਨਿੰਗ ਚ ਹੁੰਦੇ ਆ। ਉਹਨਾਂ ਨੂੰ ਮਾੜਾ ਬੱਚਾ ਕੋ ਮਾਰ ਵੀ ਜਾਵੇ ਨਾ ਤੇ ਉਹਨੂੰ ਥਾਪੀ ਦੇਣਗੇ। ਉਹ ਚ ਬਰਦਾਸ਼ਤ ਹੁੰਦੀ ਆ ਜੀ, ਇੰਨੀ ਕੋ ਚੱਲ ਜਾਂਦਾ ਜੀ। ਆਮ ਬੰਦੇ ਨੂੰ, ਆਪਣੇ ਪਿੰਡਾਂ ਵਾਲਿਆਂ ਨੂੰ ਕਿਸੇ ਨੂੰ ਮਾਰ ਕੇ ਦੇ ਲਿਓ, ਤੁਹਾਡਾ ਗਲਮਾ ਫੜ ਲੂ। ਕਿਉਂਕਿ ਉਹ ਚ ਬਰਦਾਸ਼ਤ ਨਹੀਂ ਹੁੰਦੀ ਜੀ। ਪਿੱਛੇ ਜੇ ਇੱਕ ਵਕੂਆ, 1-2 ਵਕੂਵੇ ਹੋਏ ਆ, ਉਸਮਾਨ ਸਾਹਿਬ ਯਾਦ ਆ ਸਾਡੇ, ਤੁਹਾਡੇ ਤੱਕ ਵੀ ਸੁਣਿਆ ਹੋਣਾ, ਤੇ ਬੜੇ ਚੰਗੇ ਪਲੇਅਰ ਦੇ ਠੁੱਡਾ ਮਾਰਿਆ ਜੀ। ਹਾਂਜੀ ਉਹ ਛਾਨੀ ਵਾਲੇ ਦੇ ਜੀ। ਹਾਂਜੀ ਬਿਲਕੁਲ ਛਾਨੀ ਵਾਲੇ ਦੇ ਮਾਰਿਆ, ਤੇ ਕੇਚੂ ਦੇ ਵੀ ਮਾਰੇ। ਨਹੀਂ ਹੋਰ ਬਥੇਰੀਆਂ ਹੁੰਦੀਆਂ ਜੀ। ਹਾਂ। ਤੇ ਉਹ ਇਦਾਂ ਦੇ ਵਕੂਵੇ ਜਿਹੜੇ ਹੁੰਦੇ ਛਾਨੀ ਵਾਲੇ ਦਾ ਨਾ ਜੀ, ਛਾਨੀ ਵਾਲਾ ਤਾਂ ਹੁਣ ਸੋਸ਼ਲ ਮੀਡੀਆ ਨੇ ਕਰਤਾ ਨਾ ਜੀ ਸਟਾਰ। ਇਹਦਾ ਵੱਡਾ ਭਰਾ ਹੈ ਵਿਕਾਸ। ਅੱਛਾ। ਉਹ ਮੇਰੇ ਨਾਲ ਖੇਲਦਾ ਹੁੰਦਾ, ਵਿਕਾਸ ਬਾਲਾ। ਅੱਛਾ। ਉਹ ਇਹਦੇ ਤੋਂ ਮੇਰੇ ਹਿਸਾਬ 'ਚ ਤਾਂ ਕੋਈ 20% ਇਹਦੇ ਨਾਲੋਂ ਅੱਛਾ ਪਲੇਅਰ ਸੀ। ਬੱਲੇ ਬੱਲੇ। ਉਹ ਬਾਪਡਾ ਜਾ ਜੀ ਹੁਣ, ਜਾਣੀ ਕਿ ਹੁਣ ਉਹ ਖੇਲਦਾ ਨਹੀਂ ਆ, ਪਿੰਡ ਵੱਲੋਂ ਤਾਂ ਖੇਲਦਾ ਹੁਣ, ਆਮ ਰੂਟੀਨ 'ਚ ਨਹੀਂ ਖੇਲਦਾ। ਉਹ ਇਹਦੇ ਨਾਲੋਂ ਵੀ ਅੱਛਾ ਪਲੇਅਰ ਸੀ। ਮਾਸ਼ਾਅੱਲਾ। ਅੱਛਾ ਉਹ ਗੱਲ ਦੱਸੋ ਵੀ ਜਿਹੜੇ ਮੁੰਡੇ ਇਦਾਂ ਤਪ ਜਾਂਦੇ ਆ ਗਰਾਊਂਡ 'ਚ, ਉਹ ਤਪ ਜਾਂਦੇ ਆ ਜੀ। ਉਹਦੇ ਕਹਿਣ ਕੋ ਜਾਨ ਦੀ ਕਮਜ਼ੋਰੀ ਆ ਨਾ ਜੀ। ਕਮਜ਼ੋਰੀ। ਹਾਂਜੀ। ਇਹ ਮਰਦਿਆ ਹੀ ਨਹੀਂ, ਇਹ ਕਮਜ਼ੋਰੀ। ਇਹ ਕਮਜ਼ੋਰੀ ਆ ਜੀ। ਜਾਨ ਵਾਲਾ ਬੰਦਾ ਤਾਂ ਲੜਦਾ ਹੀ ਨਹੀਂ। ਲੜਦਾ ਨਹੀਂ। ਜਿਹਦੇ ਜਾਨ ਆ ਉਹ ਤਾਂ ਲੜਦਾ ਹੀ ਨਹੀਂ ਕਿਸੇ ਨਾਲ। ਕਹਿੰਦੇ ਨਹੀਂ ਉਹ ਤਾਂ ਆਪਣੇ ਜਾਨ ਦੇ ਨਸ਼ੇ 'ਚ ਹੀ ਹਾਂਜੀ ਫਿਰਦਾ ਰਹਿੰਦਾ। ਅੱਛਾ ਇੱਕ ਮੈਂ ਗੱਲ ਪੁੱਛਣਾ ਚਾਹੁੰਦਾ, ਮਸਨ ਤੁਸੀਂ ਹੁਣ ਨਿਗਾਹ ਤਾਂ ਰੱਖਦੇ ਨਾ? ਹਾਂਜੀ। ਤੁਸੀਂ ਆਪਣੀ ਪਸੰਦ ਦਾ ਨਾ, ਹੁਣ ਇਸ ਟਾਈਮ ਜਿਹੜੇ ਪਾਕਿਸਤਾਨ ਦੇ ਕੀਪਰ ਆ, ਚਲੋ ਬਾਹਰ ਦੇ ਜਿਹੜੇ ਹੈ, ਉਹਨਾਂ ਚੋਂ ਆਪਣੀ ਪਸੰਦ ਦੇ ਕੋਈ 1 ਜਾਂ 2 ਬੰਦਿਆਂ ਦਾ ਦੱਸੋ। ਇੱਕ ਆ ਮੁੰਡਾ ਕਾਕਾ ਜੀ ਆਪਣਾ 74 ਦਾ, ਸਲਮਾਨ ਜੀ। ਆਹ ਉਹ ਵੀ ਇੰਟਰਨੈਸ਼ਨਲ ਆ ਜੀ ਹੁਣ, ਉਹ ਠੀਕ ਆ ਜੀ, ਯਾਨੀ ਕਿ ਉਹ ਆਪਣਾ ਉਸ ਲੈਵਲ ਤੇ ਚਲਾ ਗਿਆ ਜੀ ਉਹ। ਮਾਸ਼ਾਅੱਲਾ। ਬਾਕੀ ਜੂਨੀਅਰ ਦੇ ਵਿੱਚੋਂ ਤਾਂ ਫਿਲਹਾਲ ਤਾਂ ਮੈਨੂੰ ਕੋਈ ਨਹੀਂ। ਇੱਕ ਉਹਨਾਂ ਦੇ ਹੀ ਪਿੰਡ ਦਾ ਹੋਰ ਮੁੰਡਾ ਜੀ, ਜੂਨੀਅਰ ਅਬਦੁੱਲਾ ਜੀ। ਉਹ ਦੋਨੇ ਯਾਨੀ ਕਿ ਉਹ ਕੁਦਰਤੀ ਟੈਲੈਂਟ ਆ ਜੀ ਇਹ। ਹੋਰ ਨਹੀਂ ਤਾਂ ਫੁੱਟਬਾਲ ਯਾਨੀ ਕਿ ਜਿਸ ਲੈਵਲ ਦਾ ਉਹ ਖੇਲਦੇ, ਉਹ ਸਾਡੇ ਪਿੰਡਾਂ 'ਚ ਤਾਂ ਹੈ ਨਹੀਂ ਜੀ ਉਹ। ਵਾਹ। ਯਾਨੀ ਕਿ ਉਹ ਮੁੰਡੇ, ਹਾਂਜੀ ਉਹ ਦੋਨੇ ਮੁੰਡੇ ਅੱਛੇ ਆ ਜੀ। ਆਪਣੇ ਤਕਰੀਬਨ ਤਹਿਸੀਲ ਸਮੁੰਦਰੀ ਦੇ ਤਾਂਦਲੇ ਸੀ। ਬਾਕੀ ਉਹਦਾ ਫੜਨ ਵਾਲੇ ਤਾਂ ਸਾਰਿਆਂ ਕੋਲੇ ਹੈਗੇ ਆ ਜੀ। ਬੜੀ ਮਿਹਰਬਾਨੀ। ਠੀਕ ਜੀ ਬਾਈ ਜੀ। ਉਸਤਾਦ ਜ਼ੁਬੈਰ ਨਾਲ ਜੀ ਤੁਹਾਡੀ ਮੁਲਾਕਾਤ ਕਰਾਈ, ਪੁਰਾਣੀਆਂ ਯਾਦਾਂ, ਪੁਰਾਣੀ ਦਾਸਤਾਨ ਤੁਹਾਨੂੰ ਸੁਣਾਈ ਜੀ,
ਤੇ ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਤੁਸੀਂ ਹੁਣ ਦੁਬਾਰਾ ਮੁੰਡਿਆਂ ਨੂੰ ਨਾ ਜੀ ਦੁਬਾਰਾ ਉਦਾਂ ਹੀ ਰੋਪੜੀਆਂ ਦੀ ਟੀਮ ਆਵੇ। ਇਨਸ਼ਾਅੱਲਾ ਜੀ, ਇਨਸ਼ਾਅੱਲਾ ਆਊਗੀ ਜੀ, ਆਊਗੀ ਜੀ ਇਨਸ਼ਾਅੱਲਾ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ।